ਤੁਸੀਂ ਸਵਾਦ ਤੋਂ ਆਏ ਇੱਥੇ ਆ ਕੇ ਤੁਸੀਂ ਪੜ੍ਹ ਵੀ ਰਹੇ ਹੋ ਤੁਹਾਨੂੰ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਕੋਈ ਮੁਸ਼ਕਲ आई सामने एक दफ़ा लाहौर आ गए तो फिर जाना बहुत मुश्किल हो जाता है। ਕੀ ਬਾਤ ਹੈ ਫੋਰਟ ਅਬਾਸ ਦੀ ਜੇ ਗੱਲ ਕੀਤੀ ਜਾਏ ਉਹ ਪੰਜਾਬ ਦੇ ਇੱਕ ਸਾਈਡ ਤੇ ਆ ਤੁਸੀਂ ਕਿਵੇਂ ਵੇਖਦੇ ਹੋ ਕਿ ਇੱਧਰ ਆ ਕੇ ਤੁਹਾਨੂੰ ਕੈਸਾ ਮਾਹੌਲ ਮਿਲਿਆ ਮੈਂ ਜਦੋਂ ਲਾਹੌਰ ਆਇਆ ਨਾ ਜੀ ਤੇ ਘਰਦਿਆਂ ਨੇ ਮੈਨੂੰ ਇਹ ਗੱਲ ਆਖੀ ਵੀ ਕਿ ਨਾ ਜਿਹੜੇ ਪਠਾਨ ਹੁੰਦੇ ਨੇ ਅੱਛਾ ਕਿ ਇਹਨਾਂ ਤੋਂ ਨਾ ਬਚ ਕੇ ਯੂਨੀਵਰਸਿਟੀ में आया है दोस्त बने ने उन बड़ा अच्छा दोस्त है जी मेरा ਉਹਨਾਂ ਦੀ ਵਜ੍ਹਾ ਤੋਂ ਉਹ ਪੂਰੇ ਪਠਾਨ ਸਾਰੇ ਬਦਨਾਮ ਹੋਏ ਨੇ ਕਿਉਂਕਿ ਪੰਜਾਬੀ ਨੂੰ ਨਹੀਂ ਪਤਾ ਕਿ ਕਿਹੜਾ ਪਠਾਨ ਅਫਗਾਨੀ ਹੈ ਤੇ ਕਿਹੜਾ ਕੇਪੀਕੇ ਤੋਂ ਹੈ। ਰਸ਼ੀਆ ਦੀ ਜੰਗ ਤੋਂ ਬਾਅਦ ਅਫਗਾਨੀ ਇੱਥੇ ਬਹੁਤ ਸਾਰੇ ਆ ਗਏ ਕੇਪੀਕੇ ਦਾ ਪਠਾਨ ਉਹਦੇ 'ਚ ਸ਼ਾਮਲ ਨਹੀਂ ਸੀ ਉਹਨਾਂ ਲੋਕਾਂ ਨੇ ਇੱਥੇ ਜਦੋਂ ਵੜੇ ਨੇ ਉਹ ਪਾਕਿਸਤਾਨ ਵਿੱਚ ਉਹਨਾਂ ਕਰਾਚੀ 'ਚ ਲਾਹੌਰ ਵਿੱਚ ਇਸਲਾਮਾਬਾਦ ਛੋਟੇ ਵੱਡੇ ਹਰ ਥਾਂ ਦੇ ਸ਼ਹਿਰਾਂ 'ਚੋਂ ਗਏ ਤੇ ਉਹਨਾਂ ਨੇ ਜਾ ਕੇ ਜੋ ਉਹਨਾਂ ਦੇ ਜੀ 'ਚ ਆਇਆ ਮਾੜਾ ਚੰਗਾ ਕੰਮ ਉਹਨਾਂ ਨੇ ਲੋਕਾਂ ਨਾਲ ਕੀਤਾ ਤੇ ਇੱਥੇ ਯਾਨੀ ਕਿ ਤੁਹਾਡਾ ਇੱਕੋ ਹੀ ਕਲਾਸ ਹੈ ਇੱਕੋ ਹੀ ਬੈਚ ਹੈ ਸਾਰੇ ਇੱਕੋ ਹੀ ਬੈਜ ਹੈ ਜੀ ਇਕੱਠੇ ਹੀ ਕੰਮ ਵੀ ਕਰ ਰਹੇ ਹੋ ਬਿਲਕੁਲ ਰਹਿਣ ਸਹਿਣ ਵੀ ਇਕੱਠਾ ਹੀ ਹੈ ਸਾਰਾ ਕੁਝ ਕਮਰਾ ਵੀ ਇਕੱਠਾ ਹੀ ਹੈ ਖਾਣਾ ਪੀਣਾ ਸਾਰਾ ਕੁਝ ਇਕੱਠਾ ਹੈ ਜੀ। अस्सलाम वालेकुम पंजाब रुख ਦੇ ਨਾਲ ਮੈਂ ਹਾਂ ਜ਼ੈਨ ਬਾਜਵਾ ਮਿੱਤਰੋ ਬੇਲੀਓ ਪੰਜਾਬ ਦੀ ਧਰਤੀ ਦੇ ਬਾਰੇ ਗੱਲ ਕੀਤੀ ਜਾਏ ਤੇ ਇੱਕ ਐਸੀ ਮਿੱਟੀ ਹੈ ਜਿਸ ਨੇ ਹਮੇਸ਼ ਤੋਂ ਇੱਥੇ ਆਉਣ ਵਾਲਿਆਂ ਲੋਕਾਂ ਦਾ ਜੀ ਆਇਆਂ ਨੂੰ ਕੀਤਾ ਤੇ ਇੱਥੇ ਲੋਕਾਂ ਆ ਕੇ ਹੁਕਮਰਾਨੀ ਵੀ ਕੀਤੀ ਇੱਥੇ ਲੋਕਾਂ ਆ ਕੇ ਕਾਰੋਬਾਰ ਵੀ ਕੀਤੇ ਇੱਥੇ ਲੋਕਾਂ ਆ ਕੇ ਪੜ੍ਹਾਈਆਂ ਵੀ ਕੀਤੀਆਂ ਤੇ ਇੱਥੇ ਵਸਣ ਵੀ ਰਹੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਅੰਦਰ ਇੱਕ ਐਸਾ ਸੋਹਣਾ ਰੰਗ ਜਮਾਇਆ ਗਿਆ ਹੈ ਕਿ ਇੱਕ ਪਾਸੇ ਸਾਡੇ ਪੰਜਾਬੀਅਤ ਦੀ ਰਹਿਤਲੇ ਪੰਜਾਬੀ ਸੱਭਿਆਚਾਰ ਹੈ ਤੇ ਮਾਂ ਬੋਲੀ ਦਾ ਪ੍ਰਚਾਰ ਤੇ ਦੂਜੇ ਪਾਸੇ ਵੇਖਿਆ ਜਾਏ ਤੇ ਸਾਡੇ ਬਿਲਕੁਲ ਨਾਲ ਦਾ ਸੂਬਾ ਖੈਬਰ ਪਖਤੂਨਖਵਾ ਕੇਪੀਕੇ ਜਿਹਨੂੰ ਕਿਹਾ ਜਾਂਦਾ ਉਧਰੋਂ ਸਾਡੇ ਨਾਲ ਪਰੌਣੇ ਜੁੜੇ ਨੇ ਉਹਨਾਂ ਦੀ ਆਪਣੀ ਇੱਕ ਰਹਿਤਲ ਹੈ ਉਹਨਾਂ ਦਾ ਆਪਣਾ ਇੱਕ ਸੱਭਿਆਚਾਰ ਹੈ ਬੜੀ ਸੋਹਣੇ ਤੇ ਪਿਆਰੇ ਜੀ ਨੇ ਇਹ ਦੋਵੇਂ ਹੀ ਜੀ ਇਹ ਤੁਸੀਂ ਕਹਿ ਲਓ ਕਿ ਦੋ ਸਕਾਫਤਾਂ ਦੋ ਕਲਚਰ ਦੋ ਰਹਿਤਲਾਂ ਦੋ ਸੱਭਿਆਚਾਰ ਦੋ ਬੋਲੀਆਂ ਇੱਕ ਕਮਰੇ 'ਚ ਬੈਠੇ ਨੇ ਜਾਮੀਆ ਪੰਜਾਬ ਦੇ ਤਾਲਬ ਇਲਮ ਮੀਡੀਆ ਦੀ ਪੜ੍ਹਾਈ ਕਰ ਰਹੇ ਨੇ ਦੋਵੇਂ ਜੀ ਤੇ ਪਹਿਲੇ ਸਾਡੇ ਅੱਜ ਦੇ ਪਰੌਣੇ ਫੋਰਟ ਅਬਾਸ ਤੋਂ ਇਹਨਾਂ ਦਾ ਤਲਕ ਜਨਾਬ ਔਸਾਫ ਅਲੀ ਤੇ ਨਾਲ ਹੀ ਇਹਨਾਂ ਦੇ ਸਵਾਦ ਦੇ ਜਾਏ ਹੋਏ ਬੜੇ ਸੋਹਣੇ ਪਿਆਰੇ ਮੁਖਾਲੇ ਸਾਡੇ ਪਿਆਰੇ ਜੀ ਨਜੀਬ ਖਾਨ ਕੀ ਹਾਲ ਹੈ ਭਾਜੀ ਜੀ ਆਇਆਂ ਨੂੰ ਆਖਦੇ ਆ ਤੁਹਾਨੂੰ ਦੋਵਾਂ ਨੂੰ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ ਖਾਨ ਸਾਹਿਬ ਤੁਸੀਂ ਇਹ ਦੱਸੋ जी ਕਿੰਨਾ ਟਾਈਮ ਹੋ ਗਿਆ ਲਾਹੌਰ ਆਇਆ मेरा तकरीबन हो गए 3.5 साल हो गए। 3.5 ਸਾਲ जी जी ਕਹਿੰਦੇ ਆ ਕਿ ਜਿੰਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਤੁਹਾਨੂੰ ਤੁਹਾਡੀ ਉਮਰ ਵੀ 3.5 ਸਾਲ ਹੈ बिल्कुल सही बात है बिल्कुल सही बात है ਅੱਛਾ ਤੇ ਇੱਥੇ ਹੁਣ ਤੁਸੀਂ ਪਹਿਲੇ ਤਾਂ ਦੱਸੋ ਨਾ ਕਿ ਜਾਮੀਆ ਪੰਜਾਬ जी ਕਿਉਂਕਿ ਇਸ ਜਿਹੜਾ ਸਾਡਾ ਤਾਲੀਮੀ ਅਦਾਰਾ ਹੈ ਇਹਦਾ ਇੱਕ ਨਾਂ ਹੈ ਪੂਰੀ ਦੁਨੀਆ 'ਚ ਇਹਦੀ ਇੱਕ ਉਹ ਕੀ ਕਹਿੰਦੇ ਆ ਅੰਗਰੇਜ਼ੀ 'ਚ ਤੁਸੀਂ ਕਹਿ ਲਓ ਕਿ ਵਾਈਬ ਹੈ ਇੱਕ ਜੀ ਬੜੀ बिल्कुल। ਤੁਸੀਂ ਕੀ ਕਹਿੰਦੇ ਹੋ ਤੁਹਾਨੂੰ ਕਿਹਦਾ ਲੱਗਿਆ ਕਿਉਂਕਿ ਅਸੀਂ ਤੇ ਇੱਥੇ ਪੰਜਾਬ 'ਚ ਰਹੇ ਇੱਥੇ ਹੀ ਜੰਮ ਪਾਲੇ ਸਾਡੀ ਲਾਹੌਰ ਵਿੱਚ ਹੀ ਵੱਡੇ ਹੋਏ ਅਸੀਂ ਤੇ ਇਹਨੂੰ ਬਾਰ-ਬਾਰ ਵੇਖਿਆ ਵੀ ਵਰਤੇ ਤੁਸੀਂ ਦੱਸੋ ਤੁਹਾਡਾ ਕਿਹਦਾ ਤਜਰਬਾ ਹੋਇਆ ਇੱਥੇ ਆ ਕੇ फर्स्ट ऑफ ऑल जब पंजाब यूनिवर्सिटी आए तो मुझे पहला दिन मेरा याद है जब मैं सुबह सुबह पहुंचा क्योंकि रात गाड़ी निकलती है और सुबह यहाँ तक पहुंच जाती है तो मैं पंजाब यूनिवर्सिटी आया और ये धुंध और ठंड थी और मैं खड़ा था अकेले कभी इस तरफ देख रहा हूँ कभी उस तरफ देख रहा हूँ तो वो जो एक वाइब थी और जो आपने कहा एक वाइब थी और जो मज़ा था उसका वो उस टाइम फील हुआ कि ये जो यूनिवर्सिटी है ये मुझे आगे लेके जाएगी और मैंने यहाँ पर ही पढ़ना है। एडमिशन भी लिया था और इससे पहले मैं आया था लेकिन इतना देखा नहीं था सिर्फ डिपार्टमेंट आके फिर चले गए दैट्स इट। लेकिन 3 साल रहा हूँ यहाँ पर और जो एक्सपीरियंस है हमारा बहुत ही ज़बरदस्त बहुत ही अमेजिंग और पंजाब यूनिवर्सिटी की तरह कोई और यूनिवर्सिटी इस तरह मेरे ख्याल से पाकिस्तान में नहीं होगी जो आपको ये एक्सपीरियंस और एक डाइवर्सिटी आपको प्रोवाइड करे। ਕੀ ਬਾਤ जी ਅੱਛਾ ਭਾਜੀ ਮੈਨੂੰ ਇਹ ਦੱਸੋ ਫੋਰਟ ਅਬਾਸ ਦੀ ਬੱਸ ਕਿੰਨੇ ਕੁ ਵਜੇ ਨਿਕਲਦੀ ਫੋਰਟ ਅਬਾਸ ਦੀ ਬੱਸ ਜੀ ਮੁxtਲਿਫ ਟਾਈਮ ਨੇ ਜੀ ਤੁਸੀਂ ਕਿਹੜੀ ਬੱਸ ਤੇ ਟਾਈਮ ਫੜ ਕੇ ਇੱਥੇ ਪਹੁੰਚੇ ਅਸੀਂ ਸਵੇਰ 4:30 ਜਿਹੜੀ ਨਿਕਲਦੀ ਉੱਥੋਂ ਸਵੇਰ ਚਲੇ ਆਈਦਾ ਹਾਂ ਇੱਕ ਹੀ ਚੰਗੀ ਬੱਸ ਨਿਕਲਦੀ ਹੈ ਉੱਥੋਂ ਤੇ ਉਹੀ ਫੜ ਕੇ ਉਹੀ ਫੜ ਕੇ ਇੱਥੇ ਆ ਜਾਈਦਾ ਵਾਹ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਇੱਥੇ ਮੈਨੂੰ ਵੀ 3.5 ਸਾਲ ਹੋ ਗਏ ਤਕਰੀਬਨ ਇੱਥੇ ਅੱਛਾ ਯਾਨੀ ਕਿ ਇਸ ਦਾ ਮਤਲਬ ਉਹ ਵੀ ਸਵੇਰੇ ਸਵੇਰੇ ਪਹੁੰਚੇ ਤੁਸੀਂ ਸਵੇਰ ਉਹਨਾਂ ਉੱਥੋਂ ਸਵਾਤੋਂ ਬੱਸ ਫੜੀ ਤੁਸੀਂ ਫੋਰਟ ਅਬਾਸ ਤੋਂ ਫੜੀ ਤੇ ਹੈ ਬਿਲਕੁਲ ਇਕੱਠੇ ਪੜ ਗਏ ਤੁਹਾਡਾ ਜਿਹੜਾ ਫੋਰਟ ਅਬਾਸ ਦੀ ਜੇ ਗੱਲ ਕੀਤੀ ਜਾਏ ਉਹ ਪੰਜਾਬ ਦੇ ਇੱਕ ਸਾਈਡ ਤੇ ਆਉਂਦਾ ਤਕਰੀਬਨ ਇੱਕ ਸਾਈਡ ਤੁਸੀਂ ਕਹਿ ਲਓ ਨਾ ਕਿ ਬਹੁਤਾ ਚੜ੍ਹਦਾ ਪਾਸਾ ਹੋ ਗਿਆ ਪੰਜਾਬ ਦਾ ਉਹ ਉਧਰ ਵੀ ਹੈ ਜਨੂਬੀ ਪੰਜਾਬ ਕਹਿ ਲਓ ਹਾਂਜੀ ਇੱਥੇ ਜਿਹੜਾ ਹੈਗਾ ਤੁਸੀਂ ਲਹਿੰਦੇ ਪੰਜਾਬ ਵਾਲੀ ਸਾਈਡ ਤੇ ਤੁਸੀਂ ਵੇਖੋ ਤੇ
ਬਾਰਡਰ ਤੋਂ ਲੈ ਕੇ ਤੇ ਤੁਹਾਡੇ ਫੋਰਟ ਬਾਸ ਤੀਕਰ ਬਹੁਤੀ ਥਾਂ ਇਧਰਲੀ ਸਾਈਡ ਤੇ ਬਣਦੀ ਹੈ ਇੰਜ ਹੀ ਹੈ ਜੀ। ਬਿਲਕੁਲ। ਤੁਸੀਂ ਜਨੂਬੀ ਪੰਜਾਬ ਵਾਲੀ ਪੱਟੀ ਚਾਹੁੰਦੇ ਹੋ। ਬਿਲਕੁਲ। ਤੁਸੀਂ ਕਿਵੇਂ ਵੇਖਦੇ ਹੋ ਕਿ ਇੱਧਰ ਆ ਕੇ ਤੁਹਾਨੂੰ ਕੈਸਾ ਮਾਹੌਲ ਮਿਲਿਆ, ਲੋਕਾਂ ਦਾ ਵਰਤਾਅ ਕਿਹੋ ਜਿਹਾ ਹੈ, ਲੋਕੀ ਤੁਹਾਨੂੰ ਕਿਸ ਤਰ੍ਹਾਂ ਇੱਥੇ ਮਿਲਦੇ ਨੇ? ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਵੀ ਹੁੰਦਾ ਨਾ ਕਿ ਜੀ ਅਸੀਂ ਤੇ ਜੀ ਉਹ ਲੋਕਾਂ ਨੇ ਇੱਕ ਬਣਾਈ ਹੈ ਗੱਲ ਕਿ ਜੀ ਅਸੀਂ ਤੇ ਜੀ ਉਹ ਮਾੜੇ ਪਿੰਡੋਂ ਆਏ ਜੀ, ਮਾੜੇ ਸ਼ਹਿਰੋਂ ਆਏ, ਇਹੋ ਜਿਹੇ ਕੰਪਲੈਕਸ ਵਿੱਚ ਵੀ ਲੋਕੀ ਆ ਜਾਂਦੇ ਨੇ ਕਿ ਬਿਲਕੁਲ। ਜੀ ਸਾਨੂੰ ਇੱਥੇ ਕੋਈ ਉਸ ਤਰ੍ਹਾਂ ਪੁੱਛਦਾ ਦੱਸਦਾ ਨਹੀਂ। ਤੁਸੀਂ ਕੀ ਕਹਿੰਦੇ ਹੋ, ਤੁਹਾਨੂੰ ਇੱਥੇ ਆ ਕੇ ਕੀ ਚੇਂਜ ਲੱਗਿਆ? ਚੇਂਜ ਉੱਥੇ ਜਿਹੜਾ ਸੀ ਨਾ, ਉੱਥੇ ਹੁੰਦਾ ਸੀਗਾ ਕਿ ਨਾ ਆਪਣੇ ਏਰੀਏ 'ਚ ਹੀ ਰਹਿਣਾ, ਹਰ ਬੰਦਾ ਇੱਕ ਦੂਸਰੇ ਨੂੰ ਜਾਣਦਾ ਹੈ। ਤੇ ਜਦੋਂ ਮੈਂ ਲਾਹੌਰ ਆਇਆ ਸੀ ਨਾ, ਤੇ ਮੈਨੂੰ ਸੀਗਾ ਕਿ ਮੈਂ ਡਰਦਾ ਸੀਗਾ ਕਿ ਮੈਂ ਪਤਾ ਨਹੀਂ ਕਿਸੇ ਨਾਲ ਦੋਸਤੀ ਕਰ ਸਕਾਂਗਾ ਕਿ ਨਹੀਂ, ਲੋਕ ਕਿੰਝ ਦੇ ਨੇ ਇੱਥੇ। ਲੇਕਿਨ ਬੜੇ ਅੱਛੇ ਲੋਕ ਮਿਲੇ, ਹਰ ਤਰ੍ਹਾਂ ਦੇ ਲੋਕ ਮਿਲਦੇ ਨੇ ਬੰਦਿਆਂ ਨੂੰ ਇੱਥੇ। ਬਿਲਕੁਲ ਜੀ। ਤੇ ਬੜੇ ਅੱਛੇ ਵੀ ਲੋਕ ਮਿਲੇ ਨੇ, ਬੁਰੇ ਵੀ ਮਿਲੇ ਨੇ, ਤੇ ਬੜਾ ਐਕਸਪੀਰੀਅੰਸ ਹੋਇਆ। ਮੇਰੇ ਜਿਹੜੇ ਨਵੇਂ ਜੋ ਮੈਂ ਇੱਥੇ ਆਇਆ ਸੀਗਾ, ਹੋਸਟਲ ਸ਼ਿਫਟ ਹੋਇਆ, ਤੇ ਮੇਰੇ ਜਿਹੜੇ ਦੋਸਤ ਸੀਗੇ ਉਹਨਾਂ ਨੇ ਮੈਨੂੰ ਬੜਾ ਕੁਝ ਸਿਖਾਇਆ। ਸੀਨੀਅਰ, ਕਾਫੀ ਜ਼ਿਆਦਾ ਸੀਨੀਅਰ ਮਿਲੇ, CSS ਦੀ ਤਿਆਰੀ ਕਰ ਰਹੇ ਸੀਗੇ, ਤੇ ਉਹਨਾਂ ਨੇ ਮੈਨੂੰ ਬੜਾ ਕੁਝ ਸਿਖਾਇਆ, ਬੜਾ ਕੁਝ ਸਿੱਖਣ ਦਾ ਮੌਕਾ ਮਿਲਿਆ ਉਹਨਾਂ ਕੋਲ। ਸਰਗੋਦੇ ਦੇ ਸੀਗੇ ਮੇਰੇ ਜਿਹੜੇ ਪਹਿਲੇ ਰੂਮਮੇਟ ਸੀਗੇ, ਬੜੇ ਅੱਛੇ ਨੇ, ਹਜੇ ਵੀ ਮੇਰੇ ਨਾਲ ਰਹਿ ਰਹੇ ਨੇ। ਵਾਹ। ਤੇ ਉਹ ਅਲੱਗ ਰਾਕੇ ਸੀਗੇ। ਮੈਂ ਉਹ ਏਡੇ ਅੱਛੇ ਤੁਹਾਨੂੰ ਕਿਨੂੰ ਲਿਆ ਕੇ ਖਵਾਉਂਦੇ ਨੇ ਉੱਥੋਂ? ਬਿਲਕੁਲ ਜੀ, ਹਜੇ ਵੀ ਕੱਲ ਕਿੰਨੂ ਲੈ ਕੇ ਆਏ ਆ। ਕੀ ਬਾਤ ਹੈ ਜੀ, ਵਾਹ। ਨਹੀਂ ਫਿਰ ਤੇ ਗੱਲ ਬਣਦੀ ਹੈ ਜੀ, ਗੱਲ ਕਰਨੀ ਬਣਦੀ ਹੈ ਜੀ। ਇੰਜ ਦੇ ਵੀ ਘੱਟ ਹੀ ਲੱਭਦੇ ਨੇ ਕਿ ਜਿਹੜੇ ਤੁਹਾਡਾ ਕੋਈ ਖਿਆਲ ਰੱਖੇ। ਤੇ ਜੇ ਤੁਸੀਂ ਆਪਦੇ ਇੱਕ ਇਲਾਕਾ ਛੱਡ ਕੇ ਆਏ ਹੋ, ਇੱਥੇ ਸਾਰੇ ਹੀ ਪਰਾਏ ਨੇ ਤੁਹਾਡੇ, ਤੇ ਉੱਥੇ ਤੁਹਾਨੂੰ ਮੁਸ਼ਕਿਲ ਹੁੰਦੀ ਹੈ ਐਡਜਸਟ ਹੋਣ ਵਾਸਤੇ। ਲੇਕਿਨ ਇਹ ਆ ਕਿ ਬੜੇ ਅੱਛਾ ਮੇਰਾ ਰੂਮਮੇਟ ਸੀਗਾ। ਮੈਂ ਬਿਮਾਰ ਹੁੰਦਾ ਸੀਗਾ, ਮੈਨੂੰ ਮਤਲਬ ਕਿ ਪ੍ਰੋਪਰ ਟ੍ਰੀਟਮੈਂਟ ਦਿੰਦਾ ਸੀਗਾ, ਡਾਕਟਰ ਦੇ ਕੋਲ ਲੈ ਗਿਆ, ਜੋ ਹੋ ਸਕਦਾ ਸੀ ਨਾ ਉਹ ਕਰਦਾ ਸੀਗਾ। ਕੀ ਬਾਤ। ਅੱਛਾ, ਮੈਨੂੰ ਇੱਕ ਗੱਲ ਦੱਸੋ, ਮੈਂ ਥੋੜਾ ਜਿਹਾ ਨਾ ਸੋਚ ਵਿੱਚ ਪੈ ਗਿਆ ਹੈ। ਉਹ ਇਹ ਕਿ ਤੁਹਾਡੀ ਜਿਹੜੀ ਬੋਲੀ ਹੈ ਨਾ, ਉਹ ਇੰਜ ਲੱਗਦਾ ਕਿ ਫੋਰਟ ਬਾਸ ਵਾਲੀ ਨਹੀਂ ਹੈ। ਵਾਹ ਜੀ, ਮਿਕਸ ਹੀ ਹੈ। ਨਹੀਂ, ਜਿਹੜਾ ਲਹਿਜਾ ਹੈ ਤੁਹਾਡਾ, ਮੈਂ ਬੋਲੀ ਨਹੀਂ ਕਵਾਂਗਾ, ਜਿਹੜਾ ਲਹਿਜਾ ਹੈ ਨਾ, ਉਹ ਤੁਹਾਡਾ ਫੋਰਟ ਬਾਸ ਵਾਲਾ ਨਹੀਂ ਹੈ। ਇਹਦੀ ਕੀ ਵਜ੍ਹਾ ਹੈ ਕਿ ਤੁਹਾਡੇ ਵੱਡੇ ਜਿਹੜੇ ਉਹ ਹੋਰ ਕਿਤੋਂ ਉੱਥੇ ਸ਼ਿਫਟ ਹੋਏ ਆ ਜੀ? ਮੇਰੇ ਜਿਹੜੇ ਵੱਡੇ ਨੇ, ਉਹ ਦਾਦਾਬੂ ਮੇਰੇ ਲੈਲਪੁਰ ਰਹਿੰਦੇ ਸੀਗੇ ਪਹਿਲੇ। ਵੇਖਿਆ ਨਾ। ਫਿਰ ਉੱਥੋਂ ਫਿਰ ਅਸੀਂ ਫੋਟੋ ਲਾਇਆ ਨਾ ਫਿਰ ਲੈਲਪੁਰ। ਮੈਂ ਜਿਹੜਾ ਤੁਸੀਂ ਜਿਸ ਲਹਿਜੇ ਜੇ ਤੁਸੀਂ ਵਰਤ ਰਹੇ ਹੋ, ਬੋਲੀ ਕਰ ਰਹੇ ਹੋ, ਇਹ ਮਾਝਾ ਹੀ ਕਹਾਇਆ ਜਾਂਦਾ। ਮੈਂ ਵੀ ਉਹੀ ਮਾਝਾ ਹੀ ਬੋਲਦਾ ਇਹਦੇ ਚ, ਕਿਉਂਕਿ ਪੰਜਾਬੀ ਜਿਹੜੀ ਬੋਲੀ ਹੈ ਇਹਦੇ ਚ ਕਿਹਾ ਜਾਂਦਾ ਕਿ ਹਰ 30 ਮੀਲ ਤੋਂ ਬਾਅਦ ਆਪਣਾ ਰੰਗ ਬਦਲਦੀ ਹੈ। ਠੀਕ ਹੈ, ਇਹਦੇ ਲਹਿਜੇ ਨੇ। ਵੱਡਾ ਲਹਿਜਾ ਜਿਵੇਂ ਮਾਝਾ ਮੰਨਿਆ ਜਾਂਦਾ ਹੈ ਜੀ, ਜਾਂ ਉਸ ਤੋਂ ਬਾਅਦ ਸਰਾਇਕੀ ਸਾਡਾ ਇੱਕ ਬੜਾ ਵੱਡਾ ਲਹਿਜਾ, ਪੋਠੋਹਾਰ ਸਾਡਾ ਬੜਾ ਵੱਡਾ ਲਹਿਜਾ, ਹੋਰ ਵੀ ਐਵੇਂ ਲਹਿਜੇ। ਤੇ ਇਹਨਾਂ ਚ ਨਾ ਉਹ ਥੋੜਾ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਸੀ, ਮੈਂ ਉਸ ਵੇਲੇ ਤਾਂ ਇਹੀ ਸੋਚਣ ਡਿਆ ਸੀ, ਮੈਂ ਕਿ ਯਾਰ ਬੰਦਾ ਹੋਵੇ ਫੋਰਟ ਬਾਸ ਦਾ ਤੇ ਜਿਹੜਾ ਬੋਲੀ ਦਾ ਟੱਚ ਆ ਰਿਹਾ ਉਹ ਲੈਲਪੁਰੀਆਂ ਵਾਲੀ ਦਾ ਆ ਰਿਹਾ, ਤੇ ਕਿਤੇ ਗੱਲ ਕੋਈ ਨਾ ਕੋਈ ਬਣਦੀ ਹੈ। ਵੇਖ ਲਓ, ਫੜੇ ਗਏ ਹੋ ਤੁਸੀਂ। ਬਿਲਕੁਲ ਜੀ। ਅੱਛਾ ਖਾਨ ਸਾਹਿਬ, ਮੈਂ ਨਾ ਇੱਕ ਤੁਸੀਂ ਜਿਵੇਂ ਦੱਸਿਆ, ਬਾਈ ਨੇ ਵੀ ਦੱਸਿਆ, ਇੰਨੀ ਦੂਰੋਂ ਆਏ ਨੇ, ਉਹਨਾਂ ਨੂੰ ਬੜੇ ਅੱਛੇ ਲੋਕੀ ਮਿਲੇ ਇੱਥੇ, ਬੜਾ ਕੁਝ ਐਵੇਂ ਜਿਹੇ ਚ ਗੱਲ ਆ ਗਈ ਇੱਕ। ਉਹ ਹੈ ਕਿ ਤੁਸੀਂ ਸਵਾਦ ਤੋਂ ਆਏ ਜੀ, ਇੱਥੇ ਆ ਕੇ ਤੁਸੀਂ ਪੜ੍ਹ ਵੀ ਰਹੇ ਹੋ, ਤੁਸੀਂ ਜਿਹੜਾ ਆਪਣਾ ਤੁਸੀਂ ਦੱਸਿਆ ਮੈਗਜ਼ੀਨ ਵੀ ਚਲਾ ਰਹੇ ਹੋ, ਜੀ ਮੈਗਜ਼ੀਨ ਹੈ ਤੁਹਾਡਾ। ਮੈਨੂੰ ਇਹ ਦੱਸੋ ਕਿ ਤੁਹਾਨੂੰ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਕੋਈ ਮੁਸ਼ਕਲ ਆਈ ਸਾਹਮਣੇ ਦਾਖਲੇ ਲੈਣ ਤੇ, ਜਾਂ ਲੋਕਾਂ ਨੂੰ ਮਿਲਦੇ ਹੋ ਤੁਸੀਂ, ਤੁਹਾਨੂੰ ਵਰਤਾਏ ਵਿੱਚ किसी तरह अच्छा, की कोई? इस हवाले से अगर मैं बात करूं तो मैं अगर अपने इलाके में भी निकलता हूं ना, फॉर एग्जांपल मैं बाज़ार जाता हूं या कोई ऐसी मार्केट वगैरह वहां पर जाता हूं, तो वहां पर भी मुझे दो किस्म के लोग मिलते हैं। एक अच्छा। होते हैं मेरे साथ फ्रेंडली और बात करने वाले, और एक मिलते हैं मुझे वो लोग जो मुझे सही से गाइड नहीं करते, सही से ਜਿਹੜੇ बात ਕਹਿੰਦੇ ਨੇ नहीं ਕਿ ਤੂੰ ਕਿੱਥੇ करते। ਚਲੇ ਗਿਆ? हाँ बिल्कुल, यही बात हो गई। जैसे वैसे ही मैं लाहौर आया, तो लाहौर में बहुत अच्छे लोग भी मिले, और थोड़ी बहुत मतलब मेजॉरिटी नहीं लेकिन माइनॉरिटी में मुझे ऐसे लोग मिले जिन्होंने, लाहौर के हवाले से ये बात भी मशहूर है ना कि ये सही रास्ता नहीं दिखाते, आओ। तो वो लोग मुझे मिल गए। उन्होंने नहीं, मुझे रास्ते से भटका दिया, 3 दफ़ा घुमाया है, हालांकि मैं ਉਹ उधर ही ਕਹਿੰਦੇ खड़ा ਹੋਣੇ था। ਭਾਈ ਜੀ ਅੱਗੇ ਜਾ ਕੇ ਕਿਸੇ ਕੋਲੋਂ ਪੁੱਛ ਲੈਣਾ। हाँ बिल्कुल, हाँ। 3 जगह घुमाया है और आके उधर ही मैं खड़ा हो गया, और वो जगह थी।
तो ये बात है कि हर जगह पर ये हर तरह के लोग मिलते हैं, लेकिन जो मेजॉरिटी मुझे मिली है, ना कोई एडमिशन हवाले से कोई मसला है, ना यूनिवर्सिटी में कोई मसला है मेरे साथ पर्सनली, ना कोई ऐसी इंसिडेंट हुए जिससे मैं दिल खराश हूँ कि ये नहीं होना चाहिए था। तो ऐसी कोई चीज़ हुई नहीं है और स्मूथली ये जो हमने यहाँ पर टाइम गुजारा है, बहुत स्मूथली और बहुत अच्छे तरीके से गुजारा है। जो दोस्त थे, वो बहुत अच्छे मिले और उन लोगों के भी कुछ शक-शुबात थे हमारे पठानों और पख्तूनों के हवाले से कि हमारे साथ ये इंसिडेंट हुए, तो हम डरते हैं कि ये इस तरह के लोग नहीं ਅੱਛਾ, होना चाहिए। ਮੈਨੂੰ ਜਿਹੜਾ ਨਾ जी, ਉਹ ਇੰਝ ਲੱਗਦਾ ਹੈ ਕਿ ਜਿਹੜਾ ਇੱਥੇ ਲੋਕਾਂ ਦਾ ਹੁੰਦਾ ਨਾ ਕਿ ਵੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ हुँ, ਜਦੋਂ ਇੱਥੇ ਆਏ ਹੋ ਤੇ ਤੁਹਾਡੇ ਦੋਸਤ ਕਹਿੰਦੇ बिल्कुल। ਸਨ ਕਿ ਯਾਰ ਸਾਡੇ ਨਾਲ ਉੱਥੇ ਅਸੀਂ ਗਏ ਆ ਮਰੀ ਚ ਸਾਡੇ हुँ, ਨਾਲ ਇੰਝ ਇੰਝ ਇੱਕ ਹੱਥ बिल्कुल। ਹੋ ਗਿਆ हाँ, ਤੇ ਇੱਧਰ ਜਿਹੜਾ ਲੋਕਾਂ ਦਾ ਮਿਜ਼ਾਜ ਹੈ ਜਿਹੜਾ ਲੋਕਾਂ ਦਾ ਮਿਲਣਾ ਮਿਲਾਣ ਹੈ ਉਹ ਜੇ ਪਠਾਨਾਂ ਨਾਲ ਕਿਸੇ ਵਜ੍ਹਾ ਤੋਂ ਰੁਕਦੇ ਨੇ ਮਿਲਣ ਤੋਂ ਜਾਂ ਕੋਈ ਕਿਸੇ ਨੂੰ ਕਹਿੰਦਾ ਕਿ ਯਾਰ ਇਹ ਪਤਾ ਨਹੀਂ ਕਿਹੋ ਜਿਹੇ ਲੋਕ ਨੇ ਉਹਦੀ ਇੱਕ ਸਭ ਤੋਂ ਵੱਡੀ ਵਜ੍ਹਾ ਮੇਰੇ ਖਿਆਲ ਇਹੀ ਹੈ ਕਿ ਜਿਹੜੇ ਹੋਰ हुँ, ਇਲਾਕਿਆਂ ਤੋਂ ਆਏ ਇਧਰੋਂ हुँ, ਉਧਰੋਂ ਮਾੜੇ ਚੰਗੇ ਲੋਕ ਹਰ ਥਾਂ ਤੇ ਹੁੰਦੇ ਨੇ हुँ, ਤੇ ਜਿਹੜੇ ਕੋਈ ਮਾੜੇ ਲੋਕ ਆ ਜਾਂਦੇ ਨੇ ਜਾਂ ਜਿਵੇਂ ਅਸੀਂ ਗੱਲ ਕਰ ਲਈਏ ਕਿ ਇਹ ਜਿਹੜੀ ਰਸ਼ੀਆ ਦੀ ਜੰਗ ਤੋਂ ਬਾਅਦ बिल्कुल। ਅਫਗਾਨੀ ਇੱਥੇ ਬਹੁਤ ਸਾਰੇ ਆ ਗਏ बिल्कुल, बिल्कुल, ਠੀਕ ਹੈ बिल्कुल। ਹੁਣ ਉਹ ਤੇ ਕਹਿਣ ਨੂੰ ਤੇ ਉਹ ਵੀ ਪਠਾਨ हुँ, ਤੇ सही। ਇੱਥੇ ਪੰਜਾਬੀ ਨੂੰ ਹਰ ਬੰਦੇ ਤੋਂ ਨੇ ਸ਼ਕਲੋਂ ਤੇ ਨਹੀਂ ਨਾ ਪਤਾ ਕਿ ਬਈ ਇਹ हाँ, ਕਿਹੜਾ ਪਿਸ਼ੌਰ ਤੋਂ ਹੈ ਤੇ ਕਿਹੜਾ ਕਾਬਲ ਤੋਂ हुँ, ਹੈ ਉਹ ਪਤਾ ਨਹੀਂ ਲੱਗਦਾ हाँ, ਤੇ बिल्कुल। ਉਹਨਾਂ ਲੋਕਾਂ ਨੇ ਵੀ ਇੱਥੇ ਬੜਾ ਲੋਕਾਂ ਨਾਲ ਉਹ ਨੁਕਸਾਨ ਵੀ ਪਹੁੰਚਾਇਆ ਫਿਰ ਉਹ ਵਿੱਚ ਉਹ ਜਿਹੜੀ ਸਾਡੀ ਆਪਣੀ ਮੁਲਕ 'ਚ ਜੰਗ ਲੱਗ ਗਈ ਸੀ हुँ, ਜਿਹਦੇ बिल्कुल, ਬਾਅਦ 'ਚ ਫਿਰ ਆਪਰੇਸ਼ਨ ਜ਼ਰਬੇ-ਅਜ਼ਬ ਵੀ ਉਹਦਾ ਹਿੱਸਾ बिल्कुल, ਬਣਿਆ बिल्कुल। ਵਜ਼ੀਰਿਸਤਾਨ 'ਚ ਜੰਗ ਚੱਲੀ ਉਹ ਵੀ ਸਾਰਾ ਤੇ ਇਹੀ ਸੀ ਨਾ ਕਿ बिल्कुल ऐसे ही ਉਧਰ है। ਕੋਈ ਵੀ ਸਾਡੇ ਆਪਣੇ ਇੱਧਰ ਦਾ KPK ਦਾ ਪਠਾਨ ਉਹਦੇ 'ਚ ਸ਼ਾਮਲ ਨਹੀਂ ਸੀ हुँ, ਉਹ ਸਾਰੇ ਬਾਹਰੋਂ ਆਏ ਉਹ ਅਫਗਾਨੀ ਸਨ बिल्कुल। ਉਹਨਾਂ ਲੋਕਾਂ ਨੇ ਹੀ ਇੱਥੇ ਜਦੋਂ ਵੜੇ ਨੇ ਉਹ ਪਾਕਿਸਤਾਨ ਵਿੱਚ ਉਹਨਾਂ ਕਰਾਚੀ 'ਚ ਲਾਹੌਰ ਵਿੱਚ ਇਸਲਾਮਾਬਾਦ ਛੋਟੇ ਵੱਡੇ ਹਰ हुँ, ਥਾਂ ਦੇ ਸ਼ਹਿਰਾਂ 'ਚੋਂ ਗਏ बिल्कुल। ਤੇ ਉਹਨਾਂ ਨੇ ਜਾ ਕੇ ਜੋ ਉਹਨਾਂ ਦੇ ਜੀ 'ਚ ਆਇਆ ਮਾੜਾ ਚੰਗਾ ਕੰਮ ਉਹਨਾਂ ਨੇ ਲੋਕਾਂ ਨਾਲ ਕੀਤਾ हाँ, ਤੇ इसमें ਉਹਦੇ ਚੱਕਰ 'ਚ ਹੋਇਆ ਕੀ जी। ਨਾ ਪੈ ਗਿਆ हुँ, ਉਹ ਫਿਰ ਸਾਰੇ ਹੀ ਉਹ ਕਹਿੰਦੇ ਆ हुँ, ਨਾ ਕਿ ਚੰਗਿਆਂ ਨਾਲ ਮੰਦੇ ਤੇ ਮੰਦਿਆਂ ਨਾਲ ਚੰਗੇ ਉਹ ਸਾਰੇ ਫਿਰ ਰਲੇ ਉਹ ਇੱਕੋ बिल्कुल, ਹੀ ਕੜਾਹ 'ਚ ਪੈ ਜਾਂਦੇ ਨੇ ਬਿਲਕੁਲ सही। ਇਹ ਉਹ ਵਾਲਾ ਕੰਮ ਹੋਇਆ ਫਿਰ हाँ, ਕਿ बिल्कुल। ਲੋਕੀ ਜਿਹੜਾ ਫਿਰ ਉਹ ਪਠਾਨਾਂ ਤੋਂ ਹੀ ਹੋਣ ਲੱਗ ਗਏ ਕਿ ਨਹੀਂ ਯਾਰ ਇਹ ਪਤਾ ਨਹੀਂ ਇਹ ਵੀ ਉਹੋ ਜਿਹੇ ਨੇ अच्छा। ਤੇ ਇਧਰੋਂ ਜਦੋਂ ਪੰਜਾਬੀ ਉਧਰ ਜਾਂਦਾ ਹੈ, हुँ, ਤੇ ਉਧਰ ਪਠਾਨਾਂ ਦਾ ਵੀ ਕੁਝ ਉਹੋ ਜਿਹਾ ਰਵੱਈਆ हाँ, ਹੁੰਦਾ ਹੈ। बिल्कुल, ਹਾਲਾਂਕਿ होता है। ਤੁਹਾਡੇ ਸਾਹਮਣੇ ਹੈ ਕਿ ਤੁਸੀਂ ਵੀ ਇੱਥੇ ਹੋ हुँ, ਜਿਹੜੇ ਉਧਰੋਂ KPK ਤੋਂ ਸਾਡੇ ਭਰਾ ਆਂਦੇ ਨੇ ਉਹ ਸਾਰੇ ਇੱਥੇ ਰਹਿੰਦੇ ਨੇ ਪੜ੍ਹਦੇ ਨੇ ਕੰਮ ਵੀ बिल्कुल। ਕਰਦੇ ਨੇ ਕਾਰੋਬਾਰ ਹੈ ਨੌਕਰੀਆਂ ਨੇ हुँ, ਲੇਕਿਨ ਜਦੋਂ ਇਥੋਂ ਪੰਜਾਬੀ ਉਧਰ ਜਾਂਦਾ ਹੈ हुँ, ਤੇ ਉਹ ਇੰਜ ਲੱਗਦਾ ਹੈ ਕਿ ਜਿਵੇਂ ਉਹਨੂੰ ਨਾ ਉਹਨੂੰ ਭਾਵੇਂ ਉਂਝ ਕੁਝ ਨਾ ਕਹਿਣ ਲੇਕਿਨ ਉਹ ਹੁੰਦਾ ਨਾ ਕਿ ਕਿਸੇ ਨੂੰ ਵੇਖ ਕੇ ਬੰਦੇ ਨੂੰ ਹੁੰਦਾ ਕਿ ਯਾਰ ਇਹ ਮੈਨੂੰ ਅਜੀਬ ਤਰੀਕੇ ਨਾਲ ਵੇਖਣ ਡਿਆ हाँ। ਉਹ ਚੀਜ਼ ਬੜੀ ਇੱਕ ਲੋਕਾਂ ਦੇ ਵਿੱਚ ਆ ਗਈ ਹੈ अच्छा, मैं ਇਹਦੀ ਕੀ इसमें ਵਜ੍ਹਾ ਤੁਸੀਂ इसमें एक बात है, ये हम्म, इलाके और वैराइटीज़ मतलब इलाके इलाके पे भी डिफरेंट करती है ना, डिफ़र करती है कि आप कहाँ पर जा रहे हो, कौन से इलाके जा रहे हो, उनकी मिजाज कैसा है, उनका अंदाज़ कैसा है, तो इन चीज़ों पर डिफ़र करता है। हम्म, फॉर एग्ज़ाम्पल अगर मैं अपने स्वात का मिसाल ले लूँ, तो हाँ जी स्वात के लोग जो है ना वो बहुत कह सकते हैं, वो खुद भी कहते हैं कि हम बड़े अय्याश लोग वहाँ पर रहते हैं। हम्म, और अगर आप देखें तो एक घर में लाजिम सी बात है कि एक ना एक बंदा बाहर ही होगा, हाँ जी ठीक है? तो वो थोड़े से वो ग्रूम टाइप है। हम्म, वहाँ पर जो भी लोग आते हैं बहुत वार्मली वेलकम करते हैं, लाइक जो भी है, फ़ॉरेन है, पंजाबी है, सराइकी है, हम्म, सिंधी है, जो भी है, पाकिस्तान दुनिया के कहाँ कहीं भी इलाके से जो आ जाए, उनको हम बहुत वेलकम करते हैं। हम्म, लेकिन मैंने आपको एक बात ऑलरेडी भी मेंशन की हुई थी कि अच्छे और बुरे हर जगह हर होते जगह हैं, पे हर जगह हाँ होते हैं। जी और दूसरी आपने अफ़गान की बात की, हाँ तो ऑपरेशन तो स्वात में भी हुआ था हाँ और जी हम सारे डिस्प्लेस्ड हो गए थे। मैं खुद हमारे घर वाले और स्वात के जितने लोग थे, तो वो डिस्प्लेस हो गए थे बाहर, चारसद्दा, मर्दान, इस्लामाबाद, पेशावर, ये सारे यहाँ पर बस गए थे। ऐसे ही तो ऐसा ही था, ऑपरेशन वहाँ पर भी हुआ था। हम्म, हालाँकि हमारे कोई भी उन लोगों में शामिल नहीं था। बाहर से लोग आए थे। और अगर हाँ अफ़गान जी की बात कर लें, अफ़गानिस्तान की बात करें, तो अफ़गानिस्तान में भी बहुत सारे ऐसे लोग रहते हैं जो बाहर से आए हैं और वहाँ पर बस गए हैं, लाइक आईएसएस वगैरह जो हाँ जी हाँ जी हाँ जी ग्रुप्स हैं ना, टेरर ग्रुप्स है, वो वहाँ पर रह रहे हैं, वहाँ से फिर डिस्ट्रीब्यूट होते हैं। लेकिन हाँ अफ़गानिस्तान जी की भी इसमें
तो वो गलती है कि उनको अपनी बाउंड्रीज जो है ना वो सख्त करनी चाहिए, ताकि ये लोग वहाँ पर ना घुसे और फिर वहाँ से जो है इंतशार पैदा ना हो। ਮੇਰੇ ਖਿਆਲ ਨਾਲ हम्म, ਮੈਨੂੰ ਇੰਝ ਲੱਗਦਾ ਕਿ ਉੱਥੋਂ ਜਿਹੜੇ ਆ ਲੋਕੀ ਆਉਂਦੇ ਨੇ ਨਾ ਉਹਨਾਂ ਕਰਕੇ ਫਿਰ ਸਾਡੇ ਆਪਸ ਦੇ ਉਹ ਕਹਿੰਦੇ ਨਾ ਇੱਕ ਘਰ 'ਚ ਦੋ ਭਰਾ ਰਹਿੰਦੇ ਹੋਣ हम्म, ਤੁਸੀਂ ਬਾਹਰੋਂ ਕਿਸੇ ਤੀਜੇ ਨੂੰ ਵਾੜਦੇ ਹੋ ਤੇ ਉਹ ਆਪੇ ਹੀ ਵੱਖੋ ਵੱਖ ਹੋ ਜਾਣੇ ਬਿਲਕੁਲ। बिल्कुल। ਉਹ ਜਿਹੜੇ ਆਪਸ 'ਚ ਅਸੀਂ ਸਾਰੇ ਭਰਾ ਹੈਗੇ ਸੀ ਉਹ ਬਾਹਰੋਂ ਤੀਜੇ ਨੇ ਆ ਕੇ ਜਿਹੜਾ ਨਾ हम्म, ਉਹ ਸਾਰਿਆਂ ਦਾ ਕੰਮ ਖਰਾਬ ਕਰਤਾ ਬਿਲਕੁਲ। ਕਿਤੇ ਨਾ ਮੈਂ ਜਦੋਂ ਲਾਹੌਰ ਆਇਆ ਨਾ ਜੀ ਜੀ ਤੇ ਘਰਦਿਆਂ ਨੇ ਮੈਨੂੰ ਇਹ ਗੱਲ ਆਖੀ ਵੀ ਕਿ ਨਾ ਜਿਹੜੇ ਪਠਾਨ ਹੁੰਦੇ ਨੇ ਪਿਛਲੇ ਹਾਲਾਤ ਵੇਖ ਕੇ ਉਹਨਾਂ ਨੇ ਕਿਹਾ ਹੈ ਅੱਛਾ ਕਿ ਇਹਨਾਂ ਤੋਂ ਨਾ ਬਚ ਕੇ, ਇਹ ਸਹੀ ਨਹੀਂ ਹੁੰਦੇ। ਮੁxtਲਿਫ ਲੋਕਾਂ ਦੀ ਰਾਏ ਨੇ ਇਹਦੇ ਬਾਰੇ 'ਚ। हम्म, ਤੇ ਉਸ ਟਾਈਮ ਫਿਰ ਮੈਂ ਵੀ ਇਹੀ ਸੀਗਾ, ਮੇਰਾ ਵੀ ਇਹੀ ਸੀਗਾ ਕਿ ਹਾਂ ਇਹਨਾਂ ਤੋਂ ਬਚ ਕੇ। ਹੂੰ ਤੇ ਮੇਰਾ ਇੱਥੇ ਯੂਨੀਵਰਸਿਟੀ में ਆਇਆ ਹੈ, ਦੋਸਤ ਬਣੇ ਨੇ ਹੁਣ, ਬੜਾ ਅੱਛਾ ਦੋਸਤ ਹੈ ਜੀ ਮੇਰਾ। ਤੇ ਮੈਂ ਹੁਣ ਘਰਦਿਆਂ ਨੂੰ ਜਾ ਕੇ ਦੱਸੀ ਇਹ ਗੱਲ, ਮੈਂ ਕਿਹਾ ਹਰ ਇੱਕ ਬੰਦਾ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਮੇਰਾ ਬੜਾ ਨਜੀਬ ਬੜਾ ਅੱਛਾ ਦੋਸਤ ਹੈ, ਮੇਰੇ ਨਾਲ ਅਸੀਂ ਇੱਕ ਕਮਰੇ 'ਚ ਰਹਿੰਦੇ ਰਹੇ। ਹੂੰ ਤੇ ਇਹੀ ਗੱਲ ਹੈ ਨਾ ਕਿ ਉਹਨਾਂ ਦੀ ਵਜ੍ਹਾ ਤੋਂ ਉਹ ਪੂਰੇ ਪਠਾਨ ਸਾਰੇ ਬਦਨਾਮ ਹੋਏ ਨੇ। ਇੰਜੀ ਹੂੰ, ਇੰਜੀ ਬਿਲਕੁਲ। ਉਹ ਅਸੀਂ ਇਹੀ ਗੱਲ ਕਰਨੇ ਆ बिल्कुल। ਤੇ ਮੈਂ ਤੇ ਆਪਣੇ ਵੇਖਣ ਵਾਲਿਆਂ ਵੀ ਜੀਆਂ ਨੂੰ ਕਵਾਂਗਾ ਕਿ ਜਿਹੜਾ ਸਾਡੇ ਜਿਹੜੇ ਇੱਥੇ KPK ਦੇ ਲੋਕ ਨੇ ਜਿੰਨੇ ਵੀ ਸਾਡੇ ਵੀਰ ਨੇ ਪੰਜਾਬ ਜਿਹੜਾ ਇਹ ਰੱਬ ਨੇ ਐਸੀ ਧਰਤੀ ਬਣਾਈ ਹੈ ਇਹਦੀ ਤਾਰੀਖ ਹੀ ਹੈ ਕਿ ਇੱਥੇ ਜੇ ਕੋਈ ਹੁਕੂਮਤ ਕਰਨ ਵੀ ਆਇਆ ਨਾ ਤੇ ਦਿਲੋਂ ਇਹ ਮੰਨ ਕੇ ਆਇਆ ਕਿ ਮੈਂ ਇੱਥੇ ਹੁਕੂਮਤ ਕਰਨੀ ਹੈ ਤੇ ਇਸ ਮਿੱਟੀ ਨੇ ਉਹਨੂੰ ਹੁਕੂਮਤ ਵੀ ਦਿੱਤੀ ਹੈ ਫਿਰ बिल्कुल। ਇਹ ਇਹੋ ਜੀ ਸੋਹਣੀ ਮਿੱਟੀ ਹੈ ਇਹਨੇ ਹਰ ਬੰਦੇ ਨੂੰ ਆਪਣਾ ਬਣਾਇਆ ਹੈ। ਇਹ ਮੈਂ ਮੇਰੀ ਲਾਹੌਰ ਦੀ ਗੱਲ ਨਹੀਂ ਕਰਾਂਗਾ ਪੂਰੇ ਪੰਜਾਬ ਦਾ ਇਹੋ ਜਿਹਾ ਹਾਲ ਹੈ। ਹਾਂ ਇਹ ਜ਼ਰੂਰ ਹੈ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਆਪਸ 'ਚ ਸਮਝਣ ਦੀ ਲੋੜ ਹੈ ਕਿ ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ। ਸਾਡੇ ਨਾਲ ਇੱਥੇ ਅੱਜ ਜਿਹੜੇ ਸਾਡੇ ਮੁਲਕ ਵਿੱਚ ਹਾਲਾਤ ਹੋਏ ਨੇ ਕਿ ਪੰਜਾਬੀ ਜਿਹੜਾ ਹੈ, ਜੇ ਉਹ ਇੱਥੋਂ ਬਲੋਚਿਸਤਾਨ ਜਾਵੇ ਤੇ ਉਹਨੂੰ ਉੱਥੇ ਜਾਂਦਿਆਂ ਡਰ ਲੱਗਦਾ ਹੈ। ਇੱਥੋਂ ਸਿੰਧ ਵਿੱਚ ਜਾਣ ਉੱਥੇ ਜਾਂਦਿਆਂ ਡਰ ਲੱਗਦਾ ਹੈ। ਇੱਥੋਂ KPK 'ਚ ਜਾਣ ਉੱਥੇ ਜਾਂਦਿਆਂ ਡਰ ਲੱਗਦਾ ਹੈ। ਇਸ ਦੀ ਵਜ੍ਹਾ ਕੌਣ ਹੈ? ਉਸ ਵਜ੍ਹਾ ਨੂੰ ਫੜੋ। ਇਹ ਜਦੋਂ ਪਾਕਿਸਤਾਨ ਬਣਿਆ ਸੀ, ਜਦੋਂ ਵੰਡ ਹੋਈ ਸੀ ਤੇ ਉਸ ਵੇਲੇ ਤੇ ਸਾਰੇ ਸਾਂਝੇ ਭਰਾ ਬਣ ਕੇ ਉਹਨਾਂ ਨੇ ਇੱਕ हम्म, ਝੰਡੇ ਤਲੇ ਉਹ ਸਾਰੇ ਇਕੱਠੇ ਹੋਏ ਤੇ ਉਹਨਾਂ ਨੇ ਕਿਹਾ ਜੀ ਰਲ ਕੇ ਇਹ ਮੁਲਕ ਬਣਾਉਣਾ। ਫੇਰ ਕੀ ਹੋਇਆ? ਅਖੀਰ ਜੇ ਅਸੀਂ ਇਹਦੇ ਤੇ ਥੋੜਾ ਜਿਹਾ ਧਿਆਨ ਮਾਰੀਏ ਤੇ ਗੱਲ ਤੇ ਇਹੀ ਬਣਦੀ ਹੈ ਨਾ ਕਿ ਜੀ ਜਿਹੜੇ ਬਾਰਡਰੋਂ ਪਾਰ ਲੋਕੀ ਬੈਠੇ ਨੇ ਉਹ ਭਾਵੇਂ ਇਧਰਲੀ ਸਾਈਡ ਹੋਏ ਤੇ ਸਾਡੇ ਭਾਵੇਂ ਪੰਜਾਬ ਵਾਲੀ ਸਾਈਡ ਹੋਏ, ਭਾਵੇਂ ਜਿਹੜੀ ਵੀ ਸਾਈਡ ਹੋਏ, ਇਹ ਜਦੋਂ ਬਾਹਰੋਂ ਲੋਕੀ ਵਿੱਚ ਛਾਲਾਂ ਮਾਰਦੇ ਨੇ ਤੇ ਉਸ ਵੇਲੇ ਫਿਰ ਇਹ ਸਾਰੇ ਭਰਾ ਜਿਹੜੇ ਨੇ ਉਹ ਆਪਸ 'ਚ ਜਦੋਂ ਸਮਝ ਨਹੀਂ ਆਉਂਦੀ ਕਿਸੇ ਨੂੰ ਤੇ ਫਿਰ ਇਹੋ ਜਿਹੇ ਰੌਲੇ ਬਣਦੇ ਨੇ। ਤੇ ਇਹੀ ਵਜ੍ਹਾ ਮੇਰੇ ਖਿਆਲ ਨਾਲ बिल्कुल ਕਿ ऐसा ही है। ਪੰਜਾਬੀ ਜਦੋਂ ਕਿਸੇ ਹੋਰ ਸੂਬੇ 'ਚ ਜਾਂਦਾ ਤੇ ਉਧਰ ਦੇ ਲੋਕੀ ਉਹਨੂੰ ਮਾੜਾ ਸਮਝਦੇ ਆ। ਉਹ ਕਹਿੰਦੇ ਕਿ ਨਹੀਂ ਯਾਰ, ਲੋਕੀ ਸਮਝਦੇ ਆ ਕਿ ਇਹ ਸਾਡਾ ਹੱਕ ਖਾ ਗਏ। बिल्कुल ਬਿਲਕੁਲ। ऐसा ही है। ਹਾਲਾਂਕਿ ਮੈਨੂੰ ਇੰਝ ਲੱਗਦਾ ਹੈ ਕਿ ਜਿਹੜਾ ਦੂਜੇ ਸੂਬਿਆਂ ਦਾ ਹੱਕ ਹੈ, ਜੇ ਉੱਥੇ ਲੋਕਾਂ ਤੀਕਰ ਅਪੜੇ ਤੇ ਉਹਨਾਂ ਨੂੰ ਇਹ ਗੱਲ ਕਦੀ ਵੀ ਨਾ ਮਹਿਸੂਸ ਹੋਏ। ਬਿਲਕੁਲ हम्म, ਹੈਂਜੀ। ਤੇ ਬਿਲਕੁਲ ਫਿਰ ਉਹਨਾਂ ਦੇ ਜਿਹੜੇ ਹੱਕ ਦੀ ਚੀਜ਼ ਹੈ ਉਹ ਇੰਝ ਲੱਗਦਾ ਕਿ ਉਹ ਖਾਣ ਵਾਲੇ ਵੀ ਬਾਹਰੋਂ ਹੀ ਆ ਕੇ ਬੈਠੇ ਨੇ, बिल्कुल। ਜਿਹੜੇ ਉਹਨਾਂ ਦਾ ਹਿੱਸਾ ਵੀ ਲੈ ਜਾਂਦੇ ਨੇ। ਬਿਲਕੁਲ ਇਸੇ ਤਰ੍ਹਾਂ ਹੀ ਉਧਰਲੇ ਪਾਸੇ ਉਹ ਅਫਗਾਨ ਆ ਗਏ, ਉਹਨਾਂ ਨੇ ਆ ਕੇ ਇੱਥੇ KPK ਦੇ ਲੋਕਾਂ ਦੇ ਨਾਂ ਤੋਂ ਉਹਨਾਂ ਨੇ ਅੱਗੇ ਦੂਜੇ ਸੂਬਿਆਂ 'ਚ ਜਾ ਕੇ हम्म, ਆਪਣੇ ਆਪਣੇ ਕੰਮ ਸ਼ੁਰੂ ਕਰਤੇ बिल्कुल। ਔਰ ਬਹੁਤੇ ਉਹਨਾਂ 'ਚ ਜਿਹੜੇ ਸਾਨੂੰ ਭੈੜੇ ਹੀ ਕੰਮ ਸਨ। हम्म, ਤੇ ਬਿਲਕੁਲ। ਉਸ ਵਜ੍ਹਾ ਤੋਂ ਮੈਨੂੰ ਇੰਝ ਲੱਗਦਾ ਕਿ ਜਿਹੜਾ ਜੇ ਪੰਜਾਬੀ ਕਿਸੇ ਪਠਾਨ ਨੂੰ ਕੁਝ ਕਹਿੰਦਾ ਤੇ ਉਹ ਚੀਜ਼ ਨਾਲ ਕਹਿੰਦਾ, ਉਹ ਸੋਚ ਕੇ ਕਹਿੰਦਾ, बिल्कुल। ਕਿਉਂਕਿ ਪੰਜਾਬੀ ਨੂੰ ਨਹੀਂ ਪਤਾ ਕਿ ਕਿਹੜਾ ਪਠਾਨ ਅਫਗਾਨੀ ਹੈ ਤੇ ਕਿਹੜਾ KPK ਤੋਂ ਹੈ। बिल्कुल बिल्कुल। ऐसा ही है। ਲੋਕੀ ਤੇ ਇੱਥੇ ਸਿੱਧੀ ਗੱਲ ਹੈ ਗਿਲਗਿਤ ਤੇ ਉਸ ਤੋਂ ਬਾਅਦ ਚਿਤਰਾਲ ਤੇ हम्म, ਇਹ ਉੱਥੋਂ ਲੈ ਕੇ ਪਿਸ਼ੌਰ ਤੀਕਰ ਜਿੰਨੀ ਵੀ ਪੱਟੀ ਹੈ ਸਾਰਿਆਂ ਨੂੰ ਅਸੀਂ ਤੇ ਸਾਰਿਆਂ ਨੂੰ ਇੱਕੋ ਹੀ ਕਹਿੰਦੇ ਕਿ ਯਾਰ ਸਾਰੇ एक कलर के ਪਠਾਨ दिखते हैं ਭਰਾ आपको। ਨੇ। हाँ, ਹਾਂ, ਲੇਕਿਨ ਇਹਨਾਂ ਦੇ ਵਿੱਚ ਜਿਹੜੇ ਉਧਰੋਂ ਅਫਗਾਨੀ ਆ ਕੇ ਬੈਠੇ ਉਹਨਾਂ ਨੇ ਇਹ ਕੰਮ ਕੀਤਾ, ਜਿਸ ਦੀ ਵਜ੍ਹਾ ਤੋਂ ਅੱਜ ਸਾਡਾ KPK ਦਾ ਜਿਹੜਾ ਇਲਾਕਾ ਹੈ ਉਧਰ ਦੇ ਭਰਾ ਅੱਜ ਪੰਜਾਬੀ ਨੂੰ ਭੈੜਾ ਕਹਿ ਰਹੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਵੀ ਉਹ ਚੀਜ਼ ਆਉਣ ਲੱਗ ਗਈ ਹੈ। ਲੇਕਿਨ ਮੈਨੂੰ ਇੰਝ ਲੱਗਦਾ ਕਿ ਸ਼ਾਇਦ ਉਹ ਵੀ ਸਾਰੇ ਉਹ ਨਹੀਂ ਹੈਗੇ। हाँ, ऐसा हो सकता है। ਇੰਝ ਹੀ ਹੈ ਜੀ। बिल्कुल। ਇਹ ਵੀ ਹੋ ਸਕਦਾ ਕਿ ਹਾਂ। ਉਹ ਵੀ ਸਾਰੇ ਉਹੀ ਹੋਣ ਜਿਹੜੇ ਇੱਥੇ ਪੰਜਾਬੀ ਨੂੰ ਭੈੜਾ ਕਹਿ ਰਹੇ ਨੇ ਕਿ ਜਿਹੜੇ ਅਫਗਾਨੀ ਉੱਥੇ ਆ ਕੇ ਬੈਠੇ ਨੇ। बिल्कुल। ਇਹ ਕੁਝ ਚੀਜ਼ਾਂ ਹੈਗੀਆਂ ਨੇ ਤੇ ਸਾਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ। ਇਹ ਨਜੀਬ ਖਾਨ ਸਾਹਿਬ ਜਿਹੜੇ ਨੇ ਇਹ ਕੋਈ ਉਸ ਤਰ੍ਹਾਂ ਨਹੀਂ ਹੈ ਕਿ ਹਾਲੇ ਮੈਂ ਇਹਨਾਂ ਨੂੰ ਕਹਾਂਗਾ ਕੁਝ ਗਾ ਕੇ ਸੁਣਾਓ, ਤੇ ਹੋ ਸਕਦਾ ਕੁਝ ਸੁਣਾ ਵੀ ਦੇਣਗੇ। ਸੁਣਾ ਦਿਓਗੇ ਭਾਜੀ? नहीं नहीं, मैं नहीं? नहीं सुना। ਹਾਂ, ਮੈਂ ਇਸ ਲਈ ਨਜੀਬ ਖਾਨ ਸਾਹਿਬ ਉਸ ਤਰ੍ਹਾਂ ਦਾ ਨਹੀਂ ਕਿਹਾ ਕਿਉਂਕਿ ਬਹੁਤ ਸਾਰੇ ਸਾਡੇ ਇੱਥੇ ਲੋਕ ਨਾ हाँ, ਜਿਹੜੇ ਸਾਡੇ ਗਾਨ ਵਜਾਉਣ ਵਾਲੇ ਜਿਹੜੇ ਘਰਾਣੇ ਨੇ हाँ, बिल्कुल। ਉਹਨਾਂ ਨੂੰ ਵੀ ਖਾਨ ਸਾਹਿਬ ਕਹੀਦਾ ਨਾ। हाँ,
ਤੇ ਇਸ ਲਈ ਉਹ ਤੁਹਾਨੂੰ ਵੀ ਨਜੀਬ ਖਾਨ ਸਾਹਿਬ ਕਹਿਤਾ ਤੇ ਮੈਂ ਕਿਹਾ ਕਿਤੇ ਆ ਨਾ ਹੋਏ ਕਿ ਸਾਡੇ ਬਹੁਤ ਸਾਰੇ ਮਿੱਤਰ ਪਿਆਰੇ ਆ ਸਮਝਣਗੇ ਬਈ नहीं शायद वो खान साहब हुने की तो आवाजा कटनगे तो नाल सुना भी देंगे कुछ ना नहीं कुछ। नहीं नहीं अच्छा। वो गाना सुनाने वाला जो है ना हमारी आवाज ही नहीं है, अगर मैं यहाँ पर सुनाने लग जाऊँ शायद आप लोग भाग जाओ। ਨਹੀਂ ਐਸੀ ਕੋਈ ਗੱਲ ਨਹੀਂ। ਅੱਛਾ ਔਸਾਫ ਭਾਈ, ਜੀ ਤੁਸੀਂ ਇੱਥੇ ਆਏ ਲਾਹੌਰ, ਤੁਹਾਨੂੰ ਇੱਥੇ ਚੰਗੇ ਜੀਵ ਵੀ ਮਿਲੇ ਮਾੜੇ ਵੀ ਮਿਲੇ, ਬਿਲਕੁਲ ਠੀਕ ਹੈ। ਉਹਨਾਂ ਨੇ ਤੇ ਦੱਸਤਾ ਕਿ ਉਹਨਾਂ ਨੂੰ ਇੱਕੋ ਹੀ ਰਕਸ਼ੇ ਨੇ 4 ਚ ਫੇਰੇ ਲਵਾਤੇ ਹੈ। ਮੈਨੂੰ ਲੱਗਦਾ ਇਹਨਾਂ ਨੂੰ ਦੁਬਈ ਚੌਕ ਦੇ ਹੀ ਉਹਨੇ 4 ਚੱਕਰ ਲਵਾ ਕੇ ਹੈ। ਤੇ ਤੁਹਾਨੂੰ ਜਿਹੜਾ ਹੈ, ਤੁਸੀਂ ਨਜੀਬ ਭਾਈ ਤੁਹਾਡੇ ਬੜੇ ਸੰਗੀ ਨੇ, ਬੇਲੀ ਨੇ ਤੁਹਾਡੇ, ਬਿਲਕੁਲ ਤੇ ਇੱਥੇ ਯਾਨੀ ਕਿ ਤੁਹਾਡਾ ਇੱਕੋ ਹੀ ਕਲਾਸ ਹੈ, ਇੱਕੋ ਹੀ ਬੈਚ ਹੈ ਸਾਰਾ ਜੀ, ਕੋਈ ਬੈਜ ਜੀ ਇਕੱਠੇ ਹੀ ਕੰਮ ਵੀ ਕਰ ਰਹੇ ਹੋ, ਬਿਲकुल ਰਹਿਣ ਸਹਿਣ ਵੀ ਇਕੱਠਾ ਹੀ ਹੈ, ਸਾਰਾ ਕੁਝ ਹੀ ਕਮਰਾ ਵੀ ਇਕੱਠਾ ਹੀ ਹੈ। ਖਾਣਾ ਪੀਣਾ ਸਾਰਾ ਕੁਝ ਸਭ ਇਕੱਠਾ ਕੁਛ। ਹੈ। ਅਗਲੀ ਗੱਲ ਫਿਰ ਮੈਂ ਕੀ ਕਵਾਂ ਹੁਣ ਤੁਹਾਨੂੰ। ਅੱਛਾ, ਤੇ ਕਦੀ ਇਹ ਹੁੰਦਾ ਕਿ ਭੁਲੇਖੇ ਨਾਲ ਇੱਕ ਦੂਜੇ ਦੀਆਂ ਛਾਵਾਂ ਵੀ ਮੇਰੇ ਖਿਆਲ ਨਿਕਲ ਜਾਂਦੀ, ਉਹ ਯਾਰੀ ਦੋਸਤੀ ਚ ਤੇ ਉਂਝ ਵੀ ਚੱਲਦਾ ਹਨਾ। ਬਿਲਕੁਲ ਪਾਲੀ ਦੀ ਇੱਕ ਦੂਜੇ ਦੀ ਸ਼ੈ ਨਹੀਂ ਇਹ ਨਹੀਂ, ਉਹ ਇਹ ਤੇ ਹੁੰਦਾ ਹੀ ਹੁੰਦਾ। ਮੈਂ ਤੇ ਹਾਲੇ ਵੀ ਜਿਹੜਾ ਉਹ ਅਕਸਰ ਹੁੰਦਾ ਕਿ ਯਾਰਾ ਬੇਲੀਆਂ ਕਿਤੇ ਬੈਠੇ ਹੋਈ ਉਹ ਯਾਰ ਤੇਰਾ ਉੱਪਰ ਬੜਾ ਚੰਗਾ ਚੁੱਕ ਕੇ ਲੈ ਗਏ, ਉਹ ਇਸੇ ਤਰ੍ਹਾਂ ਹੀ ਹੁੰਦਾ, ਸਾਡੇ ਵੀ ਇਸੇ ਤਰ੍ਹਾਂ ਹੀ ਚੁੱਕੇ ਜਾਂਦੇ ਨੇ। ਅੱਛਾ, ਤੇ ਇਹ ਮਾਹੌਲ ਜਿਹੜਾ ਹਾਂਜੀ ਇਹ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਇਹ 2 ਦੋਸਤਾਂ ਦਾ ਮਾਹੌਲ ਹੈ, ਇਹ 2 ਭਰਾਵਾਂ ਦਾ ਮਾਹੌਲ ਹੈ ਜਾਂ 2 ਖਾਨਦਾਨਾਂ ਦਾ ਮਾਹੌਲ ਹੈ। ਇਹ ਮੇਰੇ ਤਾਈਂ ਜਿਹੜਾ ਉਹ ਇਸ ਤਰ੍ਹਾਂ ਹੈ ਕਿ ਇਹ 2 ਸਕਾਫਤਾਂ, 2 ਕਲਚਰ, 2 ਕੌਮਾਂ, ਬਿਲਕੁਲ 2 ਸੂਬੇ, ਮਤਲਬ ਕਿ ਇਹ ਟੋਟਲੀ ਡਿਫਰੈਂਟ ਹੈ ਨਾ ਕੰਮ, बिल्कुल ਕਿ ਇਹਨਾਂ ਦਾ ਰਹਿਣ ਸਹਿਣ, ਇਹਨਾਂ ਦੇ ਰੀਤ ਰਿਵਾਜ, ਇਹਨਾਂ ਦੀ ਰਹਿਤਲ, ਇਹਨਾਂ ਦਾ ਸੱਭਿਆਚਾਰ ਸਾਰਾ ਵੱਖ ਹੈ। ਬਿਲਕੁਲ ਤੇ ਇੱਥੇ ਪੰਜਾਬ ਦੇ ਤੁਸੀਂ ਹੋ ਤੇ ਤੁਹਾਡਾ ਇੱਕ ਆਪਣਾ ਇੱਕ ਰਹਿਤਲ ਹੈਗੀ ਹੈ, ਆਪਣਾ ਇੱਕ ਰਹਿਣ ਸਹਿਣ ਹੈ। ਬਿਲਕੁਲ ਉਹਨੂੰ ਤੁਸੀਂ ਜਦੋਂ ਵੇਖਦੇ ਹੋ ਜੋੜਦੇ ਹੋਇਆ ਤੇ ਕੈਸਾ ਇੱਕ ਉਹ ਸੋਹਣਾ ਕੰਮ ਲੱਗਦਾ, ਉਹਦੇ ਬਾਰੇ ਜ਼ਰਾ ਦੱਸੋ। ਇਹ ਜੀ ਉਮੀਦ ਤਾਂ ਨਹੀਂ ਸੀ ਕਿ ਮੇਰੀ ਦੋਸਤੀ ਹੋਏਗੀ। ਮੈਂ ਅੱਛਾ। ਨਵਾਂ ਆਇਆ ਇੱਥੇ ਤੇ ਇੱਕ ਤਾਂ ਮੈਂ ਕਲਾਸ ਲੇਟ ਸਟਾਰਟ ਕੀਤੀ ਤੇ ਬਾਕੀ ਕੀ ਸਵੇਰੇ ਲੇਟ ਉੱਠੇ ਸੋ? ਲੇਟ ਪਤਾ ਨਹੀਂ ਸੀ ਨਾ ਕਲਾਸ ਕਿੰਨੇ ਵਜੇ ਨੇ। ਅੱਛਾ 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 ਤੇ ਲੇਟ ਹੋ ਗਏ। ਲੇਟ ਹੋ ਗਿਆ। ਮੈਂ 11 ਵਜੇ ਕਲਾਸ ਸੀ, ਮੈਂ 2 ਵਜੇ ਯੂਨੀਵਰਸਿਟੀ ਗਿਆ, ਜਾ ਕੇ ਪਤਾ ਪੁੱਤਾ ਕੀਤਾ ਤੇ ਕਹਿੰਦੇ ਕਲਾਸ ਲੰਘ ਗਈ ਹੈ। ਓਹੋ ਪਹਿਲੇ ਦਿਨ ਹੀ ਇਹ ਤੁਹਾਨੂੰ ਆਈਡੀਆ ਹੋਣਾ ਕਿ ਪਹਿਲੇ ਦਿਨ ਜਿਹੜਾ ਬੰਦਾ ਆਪਸ 'ਚ ਆ ਕੇ ਦੋਸਤੀਆਂ ਪਹਿਲੇ ਦਿਨ 'ਚ ਹੀ ਸ਼ੁਰੂ ਹੋ ਜਾਂਦੀਆਂ ਨੇ। ਹਾਂਜੀ। ਤੇ ਮੈਂ ਫਿਰ ਰੈਂਡਮਲੀ ਅਸੀਂ ਦੋਨੋਂ, ਇੱਕ ਜਿਹੜਾ ਸਾਡਾ ਤੀਸਰਾ ਦੋਸਤ ਹੈ, ਇਹ ਆਏ ਮੇਰੇ ਇੱਕ ਮਤਲਬ ਕਿ ਇੱਕ ਹੋਰ ਦੋਸਤ ਸੀਗਾ, ਉਹਦੇ ਕੋਲ ਆਏ ਨੇ ਅੱਛਾ। ਤੇ ਉਹਨੇ ਮੈਨੂੰ ਬੁਲਾ ਲਿਆ, ਮੈਂ ਵੀ ਆ ਗਿਆ ਜੀ। ਵਾਪਸ ਗੱਲਬਾਤ ਹੋਣ ਲੱਗ ਪਈ, ਕਹਿੰਦੇ ਰੋਟੀ ਖਾਂਦੇ ਆ ਯੂਨੀਵਰਸਿਟੀ ਜਾ ਕੇ ਵਾਪਸ ਪੀਸੀ ਢਾਬੇ ਤੋਂ। ਤੇ ਉੱਥੋਂ ਨਿਕਲੇ ਆ ਤੇ ਉਹਦਾ ਵੋਲਟ ਡਿੱਗ ਗਿਆ ਉੱਥੇ। ਅੱਛਾ। ਤੇ ਉਹ ਵੋਲਟ ਡਿੱਗ ਗਿਆ, ਅਸੀਂ 2 ਬਾਈਕਾਂ ਸੀਗੀਆਂ, ਅਸੀਂ ਚੱਕ ਲਿਆ, ਅਸੀਂ ਦੋਨੋਂ ਇਕੱਠੇ ਸੀਗੇ। ਹਾਂ। ਤੇ ਉੱਥੋਂ ਫਿਰ ਉਹਨਾਂ ਨੂੰ ਵਾਪਸ ਭੇਜਤਾ, ਜੋ ਜੀ ਲੱਭ ਲਓ, ਸਾਡੇ ਕੋਲ ਹੈ ਨੀਗਾ, ਤੁਸੀਂ ਪਿੱਛੋਂ ਵੇਖ ਕੇ ਆਓ ਤੇ ਅਸੀਂ ਜਾ ਕੇ ਆਰਡਰ ਲਵਾਉਂਦੇ ਆ। ਅੱਛਾ। ਤੇ ਉਹ ਮੁੜ ਕੇ ਉਹ ਆਏ ਨੇ, ਉਹ ਕਹਿੰਦੇ ਸਾਨੂੰ ਤਾਂ ਵੋਲਟ ਨਹੀਂ ਲੱਭਾ। ਤੇ ਅਸੀਂ ਕਿਹਾ ਚਲੋ ਨਾ ਲੱਭ ਲੈਂਦੇ ਆ, ਕੋਈ ਹਿਸਾਬ ਕਿਤਾਬ ਲਾ ਲੈਂਦੇ ਆ ਤੇ ਆਰਡਰ ਕਰੋ। ਤੇ ਆਰਡਰ ਕੀਤਾ, ਜਦੋਂ ਪੈਸੇ ਦੇਣ ਦੀ ਵਾਰੀ ਆਈ, ਜੇਬ ਚੋਂ ਕੱਢ ਕੇ ਉਹਦਾ ਵੋਲਟ ਕੱਢ ਕੇ ਪੈਸੇ ਦਿੱਤੇ ਨੇ। ਤੇ ਉਹਨੇ ਫਿਰ ਵੇਖਿਆ, ਉਹਨੇ ਕਿਹਾ ਇੱਥੋਂ ਜੀ ਸਾਡੀ ਦੋਨਾਂ ਦੀ ਦੋਸਤੀ ਸਟਾਰਟ ਹੋਈ ਹੈ। ਵਾਲਟ ਚੁੱਕਣ ਤੋਂ। ਵਾਲਟ ਚੁੱਕਣ ਤੋਂ, ਚੋਰੀ ਤੋਂ ਸਟਾਰਟ। ਅੱਛਾ, ਵੈਸੇ ਬਹੁਤੇ ਜਿਹੜੇ ਸਟੂਡੈਂਟ ਲਾਈਫ ਜਿਹੜੀ ਹੁੰਦੀ ਹੈ ਨਾ, ਇਹਦੇ 'ਚ ਮੈਂ ਵੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਯਾਰੀਆਂ ਇਸੇ ਤਰ੍ਹਾਂ ਹੀ ਬਣਦੀਆਂ। ਬਿਲਕੁਲ। ਉਹ ਜਿਹਨੂੰ ਕਹੀਦਾ ਨਾ ਕਿ ਬਚਪਨ 'ਚ ਜੀ ਸਾਡਾ ਕ੍ਰਾਈਮ ਪਾਰਟਨਰ ਹੈ, ਕਿ ਹਰ ਪੁੱਠੇ ਕੰਮ 'ਚ ਇਹਨੇ ਨਾਲ ਹੋਣਾ। ਤੇ ਲੋਕਾਂ ਦੀ ਯਾਰੀ ਵੀ ਇਸੇ ਤਰ੍ਹਾਂ ਹੀ ਚੱਲਦੀ ਹੈ ਕਿ ਕੋਈ ਨਾ ਕੋਈ ਇਹੋ ਜਿਹਾ ਕੰਮ, ਮਹੱਲਿਆਂ 'ਚ ਵੀ ਇਸੇ ਤਰ੍ਹਾਂ ਹੀ ਯਾਰੀਆਂ ਦੋਸਤੀਆਂ ਲੋਕਾਂ ਦੀਆਂ ਜਿਹੜੀਆਂ ਤੋੜ ਚੜ੍ਹਦੀਆਂ ਨੇ। ਉਂਝ ਤਾਂ ਅੱਜ ਕੱਲ੍ਹ ਦੇ ਦੌਰ ਹੀ ਇਹੋ ਜਿਹਾ ਕਿ ਯਾਰੀਆਂ ਵੀ ਉਸ ਤਰ੍ਹਾਂ ਨਹੀਂ ਚੱਲਦੀਆਂ, ਲੇਕਿਨ ਜਿਹੜੀਆਂ ਅੱਜ ਵੀ ਤੋੜ ਚੜ੍ਹਦੀਆਂ ਨੇ ਨਾ, ਉਹਨਾਂ ਨੂੰ ਕਿਸੇ ਨੂੰ ਪੁੱਛੋ ਨਾ ਕਿ ਯਾਰ ਯਾਰੀ ਪਈ ਕਿ ਇਸ ਤਰ੍ਹਾਂ, ਤੇ ਉਹ ਕੋਈ ਨਾ ਕੋਈ ਇਹੋ ਜਿਹੀ ਗੱਲ ਸੁਣਾਏਗਾ ਕਿ ਯਾਰ ਪਹਿਲੇ ਬਸ ਸਲਾਮ ਦੁਆ ਸੀ, ਮੁੜ ਕੇ ਫਿਰ ਇਹੋ ਜਿਹਾ ਇੱਕ ਸ਼ੁਗਲ ਹੋਇਆ ਯਾਰਾਂ 'ਚ ਕੀਤਾ ਤੇ ਉਸ ਤੋਂ ਬਾਅਦ ਫਿਰ ਇੱਕ ਇਕੱਠ ਹੋ ਗਿਆ, ਇੱਕ ਸੰਗਤ ਬਣ ਗਈ। ਬਿਲਕੁਲ। ਖਾਨ ਸਾਹਿਬ, ਤੁਸੀਂ ਦੱਸੋ ਕਿ ਤੁਸੀਂ ਆਪਣੇ ਕਲਚਰ ਨੂੰ ਪੰਜਾਬ ਦੇ ਵਿੱਚ ਜਦੋਂ ਰਲਦਿਆਂ ਵੇਖਦੇ ਹੋ, वो कैसा एक्सपीरियंस है, कैसा लगता? अच्छा, पंजाब में अपना एक एक्सपीरियंस के हवाले से अपना कल्चर और वो सारी चीज़ें जो हम देखते हैं, तो एक किस्म एक इंसान की साइकोलॉजी है कि वो जब अपने रिलेटेड चीज़ों को देखता है तो वो खुश होता है, मतलब अंदर से एक खुशी मिलती है।
तो हमारी पंजाब यूनिवर्सिटी में एक तो डाइवर्सिटी है, आपको हर तरह के लोग मिलेंगे, यहाँ तक कि बाहर से लोग फ़ॉरेन भी यहाँ पर स्कॉलरशिप में पढ़ते हैं और वो भी यहाँ पर हैं, तो उनके साथ भी आपकी इंटरेक्शन हो जाती है अरे, कभी ना कभी। हाँ जी। तो उस माहौल में जो है ना आपको अपना सकाफ़त, अपनी जो रिवायत है, अपना रिवाज जो है, वो सारी चीज़ें देखने को मिलती है, तो खुशी सी होती है। और इसी के हवाले से हमारे जो पठान दोस्त हैं, उनका एक सर्कल है हुँ, पंजाब यूनिवर्सिटी में। हम बैठते हैं, हम अपना कल्चरल डे भी मनाते हैं, हम हाँ उसमें जी। से अपना जो कल्चरल एक्टिविटीज़ होती हैं वो भी करते हैं, कल्चरल वॉक भी करते हैं हुँ, और ये सारी एक्टिविटीज़ करते हैं। तो वो एक दिन जो हमारे लिए होता है वो सबसे बढ़कर होता है साल में। सही। क्योंकि उसमें हमारी वो चीज़ें सामने आती है, लोगों को हम दिखाते हैं। आप सोशल मीडिया की बात कर रहे थे, तो टिकटॉक हुँ, पर सबसे वायरल वही चीज़ रहती है हाँ कि जी। आपकी सकाफ़त, आपकी रिवाज, आपकी जो रहन-सहन का तरीका है, वो सारी चीज़ें आप एक ही दिन में लोगों को दिखा देते हो। और हुँ, ऊपर से हमारे पश्तून दोस्त है और भाई भी है। हम खुद नहीं करते हैं अतन, लेकिन वो करते हैं जो कि बहुत मशहूर है। हाँ, तो हाँ, वो भी वहाँ पर परफ़ॉर्म करते हैं और सही। एक किस्म का बहुत मज़ा आता है उसमें। और मैंने आप पहले ही मेंशन किया कि जब आप घर से निकलते हो और घर के बाहर आपको घर वाला खाना मिलता है, वाह! तो वो आपको एक फ़ील आती है ना? तो हाँ जी। इस तरह एक आपका कल्चर बाहर मिलता है आपको, तो वो एक फ़ील आती है आपको हुँ। कि बाहर आप एक चीज़ देख रहे हो इसमें से। ਅੱਛਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਇੱਥੇ ਲਾਹੌਰ ਦੇ ਅੰਦਰ ਰਹਿ ਕੇ हुँ। ਆਪਣਾ ਕਲਚਰਲ ਡੇ ਵੀ ਮਨਾਉਂਦੇ ਹੋ, जी, जी, ਤੁਸੀਂ बिल्कुल। ਪੂਰੀ ਉਹ ਐਕਟੀਵਿਟੀ ਕਰਦੇ ਹੋ ਆਪਣੀ। बिल्कुल। ਕੇਪੀਕੇ 'ਚ ਇਸ ਤਰ੍ਹਾਂ ਪੰਜਾਬ ਦਾ ਕੋਈ ਕਲਚਰਲ ਡੇ ਮਨਾਏ ਜਾਂਦੇ ਨੇ, ਉੱਥੇ ਐਕਟੀਵਿਟੀਜ਼ ਹੁੰਦੀਆਂ ਨੇ ਜੀ? अच्छा, उसके हवाले से मैं एक बात मेंशन करना चाहता हूँ। जो पेशावर यूनिवर्सिटी है हुँ, और हमारी बाकी जो यूनिवर्सिटी है पेशावर के हुँ, एरिया में, तो वहाँ पर मोस्टली जो है ना हमने देखे कि मनाए जाते हैं। सही। लेकिन अगर हम बाकी एरिया में देखें, डी आई खान यूनिवर्सिटी हो गई, मलाकड़ यूनिवर्सिटी हो गई, एटसेट्रा हुँ, बहुत हुँ, सारी यूनिवर्सिटियाँ हैं। अगर हम उनमें देखें तो उसमें नहीं मनाई जाती। हुँ, उसकी हुँ, वजह है क्योंकि वहाँ पर जो है ना पंजाबी है नहीं। अगर वहाँ हुँ, पर पंजाबी होते, वो हुँ, अपना कल्चरल डे मनाते, तो हम खुद भी उनके साथ मनाते। मैं हाँ खुद जी, मलाकड़ यूनिवर्सिटी में रहा हूँ और वहाँ पर हम ये सारी एक्टिविटीज़ एक्सपो होती है वहाँ पर। तो एक्सपो में ये सारी चीज़ें हम कंक्लूड कर लेते हैं। हर एक एक्टिविटी हम उनमें हुँ, कंक्लूड कर हुँ, लेते 3-4 दिन में क्लासेस नहीं होती, बस एक एक्टिविटी होती है और बहुत मज़ा आता है उसमें। हुँ, वो होती है और उसमें से अनफॉर्चुनेटली पंजाबी जो कल्चर डे है या पंजाबी जो सकाफ़त है वो नहीं होती। उसकी वजह ये है कि वहाँ पर कोई पढ़ने वाला नहीं है या कोई पंजाबी नहीं है। अगर वो हुँ, वहाँ पर होते तो ये एक प्लस पॉइंट था कि हमें उनका कल्चर भी प्रमोट करने और उनको देखने में भी मज़ा आता। मुझे पहले आइडिया नहीं था पंजाब आने से पहले कि पंजाब का कल्चर कैसा है, वो लोग का रहन-सहन कैसा है, हुँ, रहते हुँ। कैसे हैं, बातचीत का जिस तरह आप पंजाबी में बात कर रहे हैं, अभी मुझे समझ आ रही, पहले ज़ीरो थी, मुझे समझ नहीं आती, मेरे सर के ऊपर जाती थी ਉਹ चीज़ें। ਨਹੀਂ ਹੁਣ ਤੁਸੀਂ लाहौर 'ਚ हाँ, बैठे हो, पंजाबी आपे ही समझ आएगी। तो बिल्कुल वही समझ आती है। लेकिन इसमें ये माइनस पॉइंट है कि वहाँ पर पंजाबी नहीं है, तो इस हुँ, वजह से मनाई नहीं जाती। हालाँकि पेशावर यूनिवर्सिटी और यहाँ पर है, तो वहाँ पर मनाई जाती है। ਸਹੀ। जी। ਨਹੀਂ ਉਹ ਇਹਦੇ ਉਹੀ ਗੱਲ ਆ ਜਾਂਦੀ ਹੈ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ हुँ, ਕਿ ਦੂਜੇ ਸੂਬਿਆਂ ਚੋਂ ਤੁਹਾਡੇ ਇੱਥੇ ਕੇਪੀਕੇ ਤੋਂ ਬਹੁਤ ਆਵਾਮ ਇੱਥੇ ਆਉਂਦੀ ਹੈ, बिल्कुल। ਪੜ੍ਹਦੇ ਨੇ, ਤੁਸੀਂ ਵੀ ਇੱਥੇ ਹੋ। हुँ, ਲੇਕਿਨ ਸਾਡੇ ਇੱਥੋਂ ਲੋਕੀ ਉੱਥੇ ਨਹੀਂ ਜਾਂਦੇ। हुँ, ਉਸ ਦੀ ਕਿਤੇ ਨਾ ਕਿਤੇ ਇੱਕ ਵੱਡੀ ਵਜ੍ਹਾ ਹੈ ਵੀ ਸਾਨੂੰ ਇੱਧਰ ਦੇ ਲੋਕਾਂ ਨੂੰ ਇੱਕ ਡਰ ਵੀ ਹੈ हुँ, ਕਿ ਜਿਹੜੇ ਕੁਝ ਸਾਲ ਪਹਿਲਾਂ ਜਾਂ ਕੁਝ ਵਰ੍ਹਿਆਂ ਪਹਿਲੇ ਜਿਹੜੇ ਉੱਥੇ ਹਾਲਾਤ ਹੋ ਗਏ, हुँ, ਉਹ ਵੀ ਹੈ। बिल्कुल। ਫਿਰ ਉੱਧਰ ਜਿਹੜੇ ਬਾਹਰੋਂ ਲੋਕੀ ਆ ਕੇ ਵਿੱਚ ਵੜੇ ਸਨ, ਉਹਨਾਂ ਨੇ ਜੋ ਲੋਕਾਂ ਨਾਲ ਸਲੂਕ ਕੀਤਾ, हुँ, ਉਹ ਵੀ ਇੱਕ ਗੱਲ ਹੈ बिल्कुल, ਕਿ ਲੋਕੀ ਜਿਹੜਾ ਹੈ ਇੱਥੋਂ ਪੰਜਾਬੀ ਜਿਹੜਾ ਹੈ, ਉਹ ਕਿਸੇ ਹੋਰ ਸੂਬੇ 'ਚ ਜਾਂਦਿਆਂ ਡਰਦਾ ਹੈ बिल्कुल। ਕਿ ਯਾਰ ਮੈਂ ਜੇ ਉੱਥੇ ਜਾਵਾਂਗਾ ਪਤਾ ਕੋਈ ਨਹੀਂ ਕਿ ਅਸੀਂ ਕੋਈ ਵੀ ਬੰਦਾ ਜੀ ਵੇਖੋ ਕੋਈ ਕਹਿੰਦਾ ਕਿ ਯਾਰ ਮੈਂ ਆਪਣੇ ਬੱਚੇ ਨੂੰ ਕਿਸੇ ਨੂੰ ਘੱਲ ਦਿਆਂ बिल्कुल, ਤੇ ਉੱਥੇ ਜਾ ਕੇ ਉਹਦੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ। बिल्कुल। ਉਹ ਤਾਂ ਕਰਕੇ ਮੇਰੇ ਖਿਆਲ ਨਾਲ ਮੈਨੂੰ ਇੰਝ ਲੱਗਦਾ ਕਿ ਇਹ ਵੀ ਇੱਕ ਵੱਡੀ ਇੱਕ ਗੱਲ ਹੈ। अच्छा इसके आप जो है ना चीज़ को एक साइड से देख रहे हैं, अगर हम दूसरी साइड से मैंने पहले ही आपको हुँ, मेंशन किया हुआ है कि अगर हम इसको दूसरी साइड से देखें, फॉर एग्ज़ाम्पल आपने बताया कि वहाँ पर ऑपरेशन हुआ, तो हुँ, ऑपरेशन बिल्कुल हुआ। हम खुद भी डिस्प्लेस हुए थे हाँ जी, और फॉर एग्ज़ाम्पल अगर मुझे कोई मैं स्वात का बंदा हूँ, अगर कोई मुझे कहता है कि वज़ीरिस्तान जाओ, तो मुझे अपने घर वाले मुझे वहाँ पर जाने नहीं देंगे, वहाँ पर ऑपरेशन हो रहा है। हाँ तो जी, पंजाबी वहाँ पर कैसे जाएगा? कैसे है? सही है, ये एक बात है।
दूसरी बात ये है कि जो केपीके और केपीके का गवर्नमेंट मैं कह लूँ, तो गवर्नमेंट की तरफ से कोई ऐसी इनिशिएटिव नहीं है कि लोग आके वहाँ पर रहें, कल्चर को प्रमोट करें, अपने कल्चर को हम्म, जो भी है, सराइकी है, पंजाबी है, सिंधी है, वहाँ पर आके उसको प्रमोट करें, हम्म, वहाँ पर आके यूनिवर्सिटीज़ में एडमिशन ले लें, हम्म, वहाँ पर आके जो है ना कारोबार करें। इस तरह की कोई इनिशिएटिव है नहीं। अगर ये चीज़ें हो जाए, वो लैक ऑफ फ्रॉम द गवर्नमेंट साइड जो है ना, वो एक चीज़ है जो लैकिंग हमारे साथ आ रही है उसमें। अगर ये चीज़, ये बैरियर जो है ना, ये हट जाए, तो आई डोंट थिंक सो कि जिस तरह लोग टूरिज़्म के लिए वहाँ पर जाते हैं, हाँ, हमारे पास बहुत सारे लोग टूरिज़्म के लिए आते हैं, तो ये चीज़ें भी हो सकती हैं, वहाँ पर लोग ਲੋਕੀ बिज़नेस ਫਿਰ करें। ਕਾਰੋਬਾਰ ਵੀ ਕਰਨਗੇ, हाँ, ਉੱਥੇ बिल्कुल। ਪੜ੍ਹਨਗੇ ਵੀ, ਸਾਰਾ ਕੁਝ अगर मैं ਕਰਨਗੇ। अपने स्वाद की बात करूँ, तो वहाँ पर इतनी सारी चीज़ें एक्सप्लोर करने के लिए, बिज़नेस करने के लिए, ਹਾਂਜੀ, मैं आपको एक सादा एग्ज़ाम्पल देता हूँ। ਉੱਥੇ ਤਾਂ ਬਿਜ਼ਨਸ ਵੀ ਬੜਾ ਐਕਸਪਲੋਰ बहुत ਹੁੰਦਾ बहुत ज़बरदस्त बिज़नेस है। है। मैं आपको बता देता हूँ, वहाँ पर जो है ना, एक जब आप अंगूठी पहनते हैं ना, उसमें जो नग होता है। हाँ नग भाई होता जी, है, ये हाँ जी। चीज़, ये स्वाद में से जो है ना निकलती है, हम्म, लेकिन वो रॉ फॉर्म में होती है। वहाँ के हम्म, लोग उसको निकालते हैं, चाइना भेजते हैं, चाइना में हम्म, रिफाइन होती है, फिर इंडिया आती है, इंडिया में पॉलिश होके इंटरनेशनल मार्केट में जाती है, और इंटरनेशनल मार्केट से बाद में जो है ना पाकिस्तान वापस आती है, और वो महँगे दाम में होती है। बिल्कुल। अगर फॉर एग्ज़ाम्पल कोई आके इसकी फैक्ट्री वग़ैरह, पॉलिश, मैन्युफैक्चरिंग, वो सारी चीज़ें लगा ले, एक हम्म, बिज़नेस सेटअप है, वहाँ पर लगा ले, और उसके अपने लोग जो है ना, हमारे स्वाद के अपने लोग अगर वो भी लगा लें, तो कितना फ़ायदा उनको। बिल्कुल है। इंटरनेशनल मार्केट के प्राइस से वो बेचें। हाँ जी। ਅਸਲ 'ਚ ਨਾ ਉਹ ਤੁਹਾਡੇ ਵਾਲੀ ਗੱਲ ਬਿਲਕੁਲ ਠੀਕ ਹੈ हाँ, ਕਿ ਸਾਡੀਆਂ ਸਰਕਾਰਾਂ ਨੂੰ ਵੀ ਜਿਹੜਾ ਨਾ, बिल्कुल। ਸੂਬੇ ਦੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ, ਉਹਨਾਂ ਨੂੰ ਵੀ ਇਹ ਚਾਹੀਦਾ ਕਿ ਉਹ ਇਹੋ ਜਿਹਾ ਮਾਹੌਲ ਬਣਾਉਣ, ਇਹੋ ਜਿਹਾ ਪ੍ਰਬੰਧ ਕਰਨ, ਕੋਈ ਇਹੋ ਜਿਹੇ ਲੋਕਾਈ ਦੀ हुँ, ਸੇਵਾ ਵਾਸਤੇ ਕੰਮ ਕਰਨ ਕਿ ਦੂਜੇ ਸੂਬਿਆਂ ਤੋਂ ਲੋਕੀ ਉੱਠ ਕੇ ਉੱਧਰ ਜਾਣ, बिल्कुल। ਉਹਨਾਂ ਦਾ ਕਲਚਰ ਵੇਖਣ, ਆਪਣਾ ਕਲਚਰ ਉੱਥੇ ਵਿਖਾਣ, ਇੱਕ ਦੂਜੇ ਦੀ ਰਹਿਤਲ ਨੂੰ ਸਮਝਣ, ਇੱਕ ਦੂਜੇ ਦੇ ਸੱਭਿਆਚਾਰ ਨੂੰ ਸਮਝਣਗੇ, ਤੇ ਫੇਰ ਹੀ ਗੱਲ ਅੱਗੇ ਵਧੇਗੀ ਕਿ ਉਹ ਇੱਕ ਬੜਾ ਵੱਡਾ ਇੱਕ ਰਾਹ ਬਣ ਜਾਂਦਾ ਹੈ ਕਿ ਦੂਜੇ ਸੂਬਿਆਂ ਦੇ ਨਾਲ ਜਿਹੜੇ ਲੋਕਾਈ ਏ, ਉਹਨਾਂ ਦੀ ਆਪਸ 'ਚ ਇੱਕ ਜੁੜਤ ਬਣ ਜਾਂਦੀ ਹੈ। बिल्कुल। ਤੇ ਇਹ ਨਜੀਬ ਭਾਈ ਨੇ ਬੜੀ ਸੋਹਣੀ ਗੱਲ ਕੀਤੀ, ਤੇ ਮੇਰੇ ਖਿਆਲ ਨਾਲ ਹੁਣ ਵੇਲਾ ਵਾਹਵਾ ਹੋ ਗਿਆ, ਕਿਉਂਕਿ ਪ੍ਰੋਡਿਊਸਰ ਸਾਹਿਬ ਥੱਲੇ ਬਹਿ ਕੇ ਉੱਥੇ ਮੈਨੂੰ ਨਾ ਘੂਰੀਆਂ ਕਰਾਉਣ ਨੇ ਇੰਜ ਕਰਕੇ ਕਿ ਹੁਣ ਬਸ ਕਰਦੇ, ਕਿੰਨਾ ਕੁ ਬੋਲਣਾ ਹੈ। ਤੇ ਇਸ ਦੇ ਨਾਲ ਹੀ ਮਿੱਤਰੋ ਬੇਲੀਓ, ਮੈਂ ਆਪਣੇ ਜਿਹੜੇ ਸੋਹਣੇ ਸੋਹਣੇ ਪ੍ਰਾਹੁਣੇ ਬੈਠੇ ਇਹਨਾਂ ਕੋਲੋਂ ਵੀ ਜੀ ਇਜਾਜ਼ਤ ਚਾਹੁੰਦਾ। शुक्रिया। ਨਜੀਬ ਖਾਨ ਸਾਹਿਬ, ਤੁਹਾਡਾ ਵੀ, ਤੇ ਔਸਾਫ ਭਾਈ, ਤੁਹਾਡਾ ਵੀ ਦੁਆਵਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ। ਤੁਸੀਂ ਬਿਲਕੁਲ। ਵੇਲ ਕੱਢੀ ਏ, ਇੱਥੇ ਹਮ। ਆਏ ਹੋ। ਉਂਝ ਤੇ ਤੁਸੀਂ ਤਾਲਬ ਇਲਮ ਹੋ, ਲੇਕਿਨ ਫਿਰ ਵੀ ਤੁਸੀਂ ਸਾਡੇ ਵਾਸਤੇ ਬਹੁਤ ਵੇਲ ਕੱਢੀ ਹੈ ਜੀ। ਬਹੁਤ ਬਹੁਤ ਧੰਨਵਾਦ एक दफ़ा लाहौर आ गए तो फिर जाना बहुत मुश्किल हो जाता ਕੀ है। ਬਾਤ ਹੈ ਜੀ। ਲੋੜ ਛੱਡਣਾ ਬੜਾ ਔਖਾ ਹੈ। बहुत ਹਾਂਜੀ, मुश्किल। ਤੇ ਵੇਖ ਲਓ ਜੀ, ਇਹ ਤੇ ਲਾਹੌਰ ਨਾਲ ਇਹਨਾਂ ਦੀ ਮੁਹੱਬਤ ਹੈ। ਤੇ ਇਸੇ ਤਰ੍ਹਾਂ ਜਿਹੜੇ ਸਾਡੇ ਪੰਜਾਬੀ ਜਿੱਥੇ ਜਿੱਥੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵਸ ਰਹੇ ਨੇ, ਉਹ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜਤ ਬਣਾਈ ਰੱਖਣ ਕਿ ਜਿਹੜੇ ਇਹ ਦੂਜੇ ਥਾਵਾਂ ਤੋਂ ਆ ਕੇ ਇੱਥੇ ਲਾਹੌਰ 'ਚ ਜੁੜਤ ਬਣਾ ਕੇ ਸਾਡੇ ਨਾਲ ਬੈਠੇ ਨੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਸਾਡੇ ਨਾਲ ਇਸੇ ਤਰ੍ਹਾਂ ਜੁੜ ਕੇ ਰਹਿਣਾ। ਵੇਖਦੇ ਰਹੋ ਅਨਫੋਲਡ ਪੰਜਾਬ। ਰੱਬ ਰਾਖਾ, ਅੱਲਾ ਹਾਫਿਜ਼।